ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਅਦਾਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 17 दसंबर 2019 4 पो नानकशाही संमत 551 का दिन है। तो डॉक्टर साहब प्रोग्राम शुरू करने तो पहला असीं अपन दर्शकों ते ਸਰੋਤਿਆਂ ਨੂੰ हमेशा तुहानूं दस्सिए व्यूअर्स, जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਲਗਭਗ 132-33 ਦਿਨਾਂ ਤੋਂ ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਕਸ਼ਮੀਰ ਸੜ ਰਿਹਾ ਹੈ ਜੀ। 80 ਲੱਖ ਲੋਕ ਇੱਕ ਖੁੱਲੀ ਜੇਲ੍ਹ ਵਿੱਚ ਡੱਕੇ ਹੋਏ ਨੇ। ਬਿਲਕੁਲ। ਹੁਣ ਉਹ ਜਿਹੜੀ ਅੱਗ ਕਸ਼ਮੀਰ ਦੀ, ਜਾਂ ਜਿਸ ਅੱਗ ਦੇ ਵਿੱਚ ਸੁੱਟਿਆ ਕਸ਼ਮੀਰ ਨੂੰ, ਉਸ ਦਾ ਜਿਹੜਾ ਭਾਂਬੜ ਬਣ ਕੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਭਰ ਦੇ ਵਿੱਚ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਖਾਸ ਤੌਰ ਤੇ ਜਦੋਂ ਤੋਂ ਸਿਟੀਜ਼ਨਸ ਅਮੈਂਡਮੈਂਟ ਬਿੱਲ, ਸਿਟੀਜ਼ਨ ਅਮੈਂਡਮੈਂਟਸ ਐਕਟ ਬਣਿਆ, ਸਾਰਾ ਭਾਰਤ ਸੜ ਰਿਹਾ ਜੀ। ਔਰ ਜੇ ਅਸੀਂ ਥੋੜੀ ਜਿਹੀ ਨਜ਼ਰ ਈਵਨ ਭਾਰਤ ਦੇ ਹੀ ਆਪਣੇ 72 ਸਾਲ ਦੇ ਪਿਛੋਕੜ ਵੱਲ ਮਾਰੀਏ ਤੇ ਉਦੋਂ ਹੀ ਕੋਈ ਵੱਡੀ ਤਬਦੀਲੀ ਹੋਈ ਹੈ ਜਾਂ ਹੁੰਦੀ ਹੈ ਜਦੋਂ ਕਿ ਯੂਨੀਵਰਸਿਟੀਜ਼ ਦੇ ਸਟੂਡੈਂਟਸ ਬਾਹਰ ਨਿਕਲਦੇ ਨੇ। ਜੀ। ਅਮਰੀਕਾ ਦੇ ਹਵਾਲੇ ਨਾਲ ਵੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਵੀਅਤਨਾਮ ਜੰਗ ਜਿਹੜੀ ਅਮਰੀਕਾ ਨੇ ਸਹਿੜੀ ਔਰ ਜਿਹਦੇ 'ਚ ਅਲਟੀਮੇਟਲੀ 60,000 ਅਮਰੀਕਨ ਸੋਲਜਰ ਮਰੇ, ਹਾਲਾਂਕਿ ਉਹਨਾਂ ਨੇ 1 ਮਿਲੀਅਨ ਵੀਅਤਨਾਮੀ ਵੀ ਮਾਰਿਆ ਜੀ, ਲੇਕਿਨ ਇਸ ਦੇ ਬਾਵਜੂਦ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਕੱਲੇ ਲੋਕ ਮਹਿਸੂਸ ਕਰਦੇ ਸੀ ਕਿ ਇਹ ਸਾਡੀ ਜੰਗ ਨਹੀਂ ਹੈ, ਔਰ ਅਸੀਂ ਜਿਹੜੇ ਗ੍ਰੇਟ ਜਨਰਲਸ ਦੀ ਐਡਵਾਈਸ ਰਹੀ ਹੈ ਕਿ ਏਸ਼ੀਆ ਦੇ ਖਿੱਤੇ 'ਚ ਜਾ ਕੇ ਕਿਤੇ ਵੀ ਗਰਾਊਂਡ ਟਰੂਪਸ ਨਾ ਉਤਾਰੋ, ਉੱਥੇ ਤੁਹਾਡੀ ਵਿਕਟਰੀ ਨਹੀਂ ਹੋ ਸਕਦੀ। ਰਾਦਰ ਉਹ ਤੁਹਾਡਾ ਟ੍ਰੈਪ ਹੈ ਵੀ ਉਹਨੂੰ ਵਾਇਲੇਟ ਕਰਕੇ ਅਮਰੀਕਾ ਨੇ ਜਿਹੜਾ ਕੋਰੀਆ ਜੰਗ ਤੋਂ ਵੀ ਸਬਕ ਨਹੀਂ ਸਿੱਖਿਆ, ਜਿਹਦੇ 'ਚ ਵੀ 50,000 ਤੋਂ ਜ਼ਿਆਦਾ ਅਮਰੀਕਨ ਸੋਲਜਰ ਮਾਰੇ ਗਏ ਸੀ ਔਰ ਵੀਅਤਨਾਮ 'ਚ ਫਸ ਗਏ। ਲੇਕਿਨ ਉਸ ਵੇਲੇ ਵੀ ਨੈਸ਼ਨਲਿਜ਼ਮ ਦਾ ਜਾਂ ਪੈਟਰੀਓਟਿਜ਼ਮ ਜਾਂ ਵੀ ਅਮਰੀਕਨਸ ਐਂਡ ਸੈਕੰਡ ਵਰਲਡ ਵਾਰ 'ਚ ਜਿਹੜੀ ਲੀਡ ਸੀ ਜਾਂ ਵਿਕਟਰੀ ਸੀ, ਕਈ ਵਾਰ ਤੁਹਾਡੀ ਫਾਲਸ ਈਗੋ ਜਾਂ ਤੁਹਾਡਾ ਫਾਲਸ ਪ੍ਰਾਈਡ ਤੁਹਾਨੂੰ ਠੀਕ ਡਿਸੀਜਨ ਨਹੀਂ ਲੈਣ ਦਿੰਦਾ। ਪਰ ਜਦੋਂ ਅਮਰੀਕਾ ਦੀਆਂ ਯੂਨੀਵਰਸਿਟੀਜ਼ ਦੇ ਵਿੱਚੋਂ ਸਟੂਡੈਂਟਸ ਬਾਹਰ ਨਿਕਲੇ, ਕਿਉਂਕਿ ਉਹ ਪੀਰੀਅਡ ਸੀ ਕਿ ਅਮਰੀਕਾ 'ਚ ਡਰਾਫਟਿੰਗ ਆ ਗਈ, ਕਿਉਂਕਿ ਡਰਾਫਟਿੰਗ ਸੀ ਕਿ ਹਰ 18 ਸਾਲ ਤੋਂ ਵੱਡੀ ਉਮਰ ਦਾ ਮੁੰਡਾ ਜਿਹੜਾ ਹੈ ਉਸ ਨੂੰ ਕੰਪਲਸਰੀਲੀ ਜ਼ਰੂਰੀ ਤੌਰ ਦੇ ਉੱਤੇ ਫੌਜ ਦੇ ਵਿੱਚ ਜਾਣਾ ਪੈਂਦਾ ਸੀ। ਔਰ ਉਹਦੇ 'ਚ ਫਿਰ ਕੁਝ ਦੌੜਨ ਲੱਗੇ, ਕੁਝ ਫੋਰਨ ਸਟੂਡੈਂਟ ਬਣ ਗਏ ਜਿਹੜੇ ਅਮੀਰਾਂ ਦੇ ਮੁੰਡੇ ਸੀ। ਬੁਸ਼ ਜਿਹੜਾ ਜੂਨੀਅਰ ਬੁਸ਼ ਇੱਥੇ ਪ੍ਰੈਜ਼ੀਡੈਂਟ ਵੀ ਰਿਹਾ 2 ਟਰਮਸ, ਉਹ ਵੀ ਡਰਾਫਟਿੰਗ ਤੋਂ ਬਚ ਗਿਆ ਸੀ, ਪਰ ਆਮ ਕਾਬੂ ਆ ਰਹੇ ਸੀ ਲੜਕੇ। ਔਰ ਜ਼ਾਹਰ ਹੈ ਕਿ ਬਹੁਤ ਵਾਰੀ ਹਾਈ ਸਕੂਲ ਤੋਂ ਬਾਅਦ ਹੀ 18 ਸਾਲ ਦੀ ਉਮਰ 'ਚ ਹਾਈ ਸਕੂਲ ਹੁੰਦਾ ਔਰ ਉਹਨਾਂ ਨੂੰ ਫੌਜ 'ਚ ਜਾਣਾ ਪੈਂਦਾ ਸੀ। ਔਰ ਯੂਨੀਵਰਸਿਟੀਜ਼ ਦੇ ਵਿੱਚ ਜਿੱਥੇ ਕਿ ਉਹਨਾਂ ਦਾ ਇੱਕ ਆਪਣਾ ਸਟਰਕਚਰ ਹੁੰਦਾ ਹੈ, ਦੁਨੀਆ ਦੇ ਵਿੱਚ ਯੂਨੀਵਰਸਿਟੀਜ਼ ਆਟੋਨੋਮਸ ਹੁੰਦੀਆਂ, ਈਵਨ ਉੱਥੋਂ ਦੇ ਸਾਊਥ ਏਸ਼ੀਆ ਦੇ ਦਾਇਰਾ ਕਾਰ 'ਚ ਵੀ ਯੂਨੀਵਰਸਿਟੀ ਇੱਕ ਆਪਣੇ ਆਪ 'ਚ ਹਕੂਮਤ ਹੁੰਦੀ ਹੈ, ਜਿੱਥੇ ਵਾਈਸ ਚਾਂਸਲਰ ਦਾ ਹੁਕਮ ਚੱਲਦਾ ਹੈ ਔਰ ਪੁਲਿਸ ਜਾਂ ਫੌਜ ਵਾਈਸ ਚਾਂਸਲਰ ਦੀ ਮਰਜ਼ੀ ਤੋਂ ਬਿਨਾਂ ਉਸ ਦੇ ਕੰਪਲੈਕਸ ਵਿੱਚ ਦਾਖਲ ਨਹੀਂ ਹੋ ਸਕਦੀ। ਔਰ ਕਿਉਂਕਿ ਯੂਨੀਵਰਸਿਟੀਜ਼ ਹੀ ਅਸਲ 'ਚ ਹੈ ਜਿੱਥੇ ਦਿਮਾਗ ਘੜੇ ਜਾਂਦੇ ਨੇ, ਜਿੱਥੇ ਵਿਚਾਰ ਚਰਚਾ ਹੁੰਦੀ ਹੈ, ਜਿੱਥੇ ਇੱਕ ਫਰੀडम ਦੇ ਨਾਲ ਥਾਟ ਦੀ ਆਜ਼ਾਦੀ ਹੁੰਦੀ ਹੈ,
ਔਰ ਉੱਥੋਂ ਹੀ ਫਿਰ ਤਬਦੀਲੀ ਨਿਕਲਦੀ ਜੀ। ਹੈ। ਸੋ ਜ਼ਾਹਰ ਹੈ ਅਮਰੀਕਾ 'ਚ ਇਹਨਾਂ ਯੂਨੀਵਰਸਿਟੀਜ਼ 'ਚੋਂ ਹੀ ਸਿਵਲ ਲਿਬਰਟੀ ਮੂਵਮੈਂਟ ਜਿਹੜੀ ਕਿ ਮੈਲਕਮ ਐਕਸ ਔਰ ਮਾਰਟਨ ਲੂਥਰ ਕਿੰਗ ਨੇ ਸ਼ੁਰੂ ਕੀਤੀ, ਜਿਸ ਨੂੰ ਅਮਰੀਕਾ ਦੀਆਂ ਯਹੂਦੀ ਆਰਗੇਨਾਈਜੇਸ਼ਨਸ ਨੇ ਵੀ ਉਸ ਸਟੇਜ ਤੇ ਬੈਕ ਕੀਤਾ, ਮੀਡੀਆ ਨੇ ਕੀਤਾ, ਪਰ ਬਹੁਤ ਵੱਡੀ ਸਪੋਰਟ ਜਿਹੜੇ ਯੰਗਸਟਰ ਯੂਨੀਵਰਸਿਟੀਜ਼ ਦੇ ਵਿੱਚ ਸੀ, ਜਿਹੜੇ ਮਹਿਸੂਸ ਕਰਦੇ ਸੀ ਕਿ ਵੀ ਬਹੁਤ ਧੱਕਾ ਹੈ ਇੱਥੇ ਸਲੇਵਰੀ ਦਾ ਹੋਣਾ, ਸੈਗਰੀਗੇਸ਼ਨ, ਉਹਨਾਂ ਦੇ ਬੱਚੇ ਉਹਨਾਂ ਸਕੂਲਾਂ 'ਚ ਨਹੀਂ ਜਾ ਸਕਦੇ ਜਿੱਥੇ ਗੋਰਿਆਂ ਦੇ ਜਾਂਦੇ ਨੇ, ਉਹਨਾਂ ਰੈਸਟੋਰੈਂਟਾਂ 'ਚ ਨਹੀਂ ਜਾ ਸਕਦੇ, ਉਹਨਾਂ ਬੱਸਾਂ 'ਚ ਨਹੀਂ ਟਰੈਵਲ ਕਰ ਸਕਦੇ। ਬੇਸ਼ੱਕ ਮੂਵਮੈਂਟ ਰੋਜ਼ਾ ਪਾਰਕ ਨੇ ਸ਼ੁਰੂ ਕੀਤੀ, ਅਲਾਬਾਮਾ ਤੋਂ ਸ਼ੁਰੂ ਹੋਈ, ਜਿਹੜੀ ਹੈ ਮੌਂਟਗੋਮਰੀ ਦੇ ਵਿੱਚ ਜਿਹੜੀ ਹੈ ਉਹ ਮਰਡਰ ਹੋਏ ਔਰ ਬਲੈਕ ਚਰਚ ਸਾੜੇ ਗਏ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਵਾਸਟ ਮੈਜੋਰਿਟੀ ਅਮਰੀਕਨਾਂ ਦੀ, ਗੋਰਿਆਂ ਦੀ, ਬੇਸ਼ੱਕ ਉਹਨਾਂ ਦੇ ਵਿੱਚ ਕੈਥੋਲਿਕ ਸਨ, ਯਹੂਦੀ ਸਨ ਜਾਂ ਰਾਈਟ ਥਿੰਕਿੰਗ ਗੋਰੇ ਸਨ, ਬਿਲਕੁਲ ਉਹ ਸ਼ਮੂਲੀਅਤ ਨਾ ਕਰਦੇ, ਉਹ ਜੁਆਇਨ ਨਾ ਕਰਦੇ ਜਾਂ ਉਹ ਸਪੋਰਟ ਨਾ ਕਰਦੇ ਤਾਂ ਅਪਾਰਥਾਈਡ ਜਾਂ ਜਿਹੜੀ ਸੈਗਰੀਗੇਸ਼ਨ ਹੈ ਇੱਥੇ ਉਹ ਟੁੱਟ ਨਹੀਂ ਸੀ ਸਕਦੀ। ਔਰ ਲੇਕਿਨ ਉਸ ਦੇ ਲਈ ਜਿਹੜਾ ਕੰਡਕਟਿਵ ਮਾਹੌਲ, ਜਿੱਥੇ ਫਰੀडम ਦੇ ਨਾਲ ਗੱਲ ਹੁੰਦੀ ਹੈ, ਉਹ ਯੂਨੀਵਰਸਿਟੀਆਂ ਦਾ ਮਾਹੌਲ ਹੈ। ਔਰ ਅਸੀਂ ਦੇਖਦੇ ਹਾਂ ਕਿ ਉਹਨਾਂ ਯੂਨੀਵਰਸਿਟੀਆਂ 'ਚੋਂ ਹੀ ਸਿਵਲ ਲਿਬਰਟੀ ਮੂਵਮੈਂਟ ਦੀ ਸਪੋਰਟ ਨਿਕਲੀ, ਉਹਨਾਂ 'ਚੋਂ ਹੀ ਜਿਹੜੀ ਜਿਹਨੂੰ ਹਿੱਪੀ ਮੂਵਮੈਂਟ ਕਿਹਾ ਜਾਂਦਾ ਹੈ, ਜਿਹਨੇ ਫਿਰ ਈਵਨ ਜਿਹੜਾ ਵਿਮਨ ਦਾ ਸਟੇਟਸ ਸੀ ਇਸ ਸੁਸਾਇਟੀ ਦੇ ਵਿੱਚ ਵੀ ਬਹੁਤ ਪਾਬੰਦੀਆਂ ਦੇ ਥੱਲੇ ਔਰ ਬਹੁਤ ਸਾਰੇ ਜਿਹੜਾ ਹੋਰ ਕਿਸਮ ਦਾ ਜਿਹੜਾ ਫੈਮਲੀਜ਼ ਦੇ ਨਾਂ ਥੱਲੇ ਜਿਹੜਾ ਇੱਕ ਰਿਪਰੈਸਿਵ ਸੁਸਾਇਟੀ ਦਾ ਕਰੈਕਟਰ ਸੀ। ਬੇਸ਼ੱਕ ਉਸ ਮੂਵਮੈਂਟ ਨੇ ਟੂ ਮਚ ਫਰੀडम ਲਈ ਜਿਹੜੀ ਹਿੱਪੀ ਮੂਵਮੈਂਟ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹਦਾ ਬੇਸ ਵੀ ਯੂਨੀਵਰਸਿਟੀਜ਼ ਸੀ। ਔਰ ਹੁਣ ਵੀ ਜੇ ਕਦੇ ਤੁਸੀਂ ਦੇਖੋ, ਜਦੋਂ ਯੂਨਾਈਟਿਡ ਨੇਸ਼ਨਸ ਦੇ ਕਿਤੇ ਫੰਕਸ਼ਨ ਹੁੰਦੇ ਨੇ ਜਾਂ ਇੰਡਸਟਰੀਅਲ ਮੁਲਕ ਕਿਤੇ ਇਕੱਠੇ ਹੁੰਦੇ ਨੇ G8 ਦੇ ਨਾਂ ਥੱਲੇ ਜਾਂ G6 ਦੇ ਨਾਂ ਥੱਲੇ, ਤੇ ਕਿੰਨੇ ਵੱਡੇ ਪ੍ਰੋਟੈਸਟ ਹੁੰਦੇ ਨੇ ਜਿਹਦੇ 'ਚ 99% ਯੂਨੀਵਰਸਿਟੀਜ਼ ਦੇ ਸਟੂਡੈਂਟਸ ਹੁੰਦੇ ਨੇ ਐਨਵਾਇਰਨਮੈਂਟ ਦੇ ਉੱਤੇ, ਕਿ ਵੀ ਕਲਾਈਮੇਟ ਚੇਂਜ, ਐਨਵਾਇਰਨਮੈਂਟ, ਆਇਲ ਡਰੇਨਿੰਗ ਔਰ ਦੂਸਰੇ ਤੀਸਰੇ। ਉਹਦੇ 'ਚ ਆਮ ਲੋਕ, ਕੋਈ ਦੁਕਾਨਦਾਰ ਜਾਂ ਕੋਈ ਹੋਰ ਮੁਲਾਜ਼ਮ ਜਾਂ ਦੂਸਰੇ ਲੋਕ ਤਾਂ ਨਹੀਂ ਜਾਂਦੇ, ਕਿਉਂਕਿ ਸਟੂਡੈਂਟਸ ਹੀ ਨੇ ਜਿਹੜੇ ਅੱਜ ਉਹ ਮਹਿਸੂਸ ਕਰਦੇ ਨੇ ਕਿ ਵੀ ਕਿਵੇਂ ਜਿਹੜੀ ਰਿਚ ਲੌਬੀ ਹੈ ਕੈਪੀਟਲਿਸਟ ਦੀ, ਇਹ ਐਨਵਾਇਰਨਮੈਂਟ ਨਾਲ ਕਿਵੇਂ ਖਿਲਵਾੜ ਕਰ ਰਹੀ ਹੈ, ਕਿਵੇਂ ਜਿਹੜੀ ਬਿਗ ਇੰਡਸਟਰੀਅਲਾਈਜੇਸ਼ਨ ਜਿਹੜੀ ਹੈ ਉਸਨੇ ਸਾਡਾ ਐਨਵਾਇਰਨਮੈਂਟ ਤਬਾਹ ਕੀਤਾ। ਸੋ ਈਵਨ ਜੇ ਭਾਰਤ ਦੇ ਕੰਟੈਕਸਟ ਵੀ ਦੇਖੀਏ ਤੇ ਜਿਹੜੀ ਮੂਵਮੈਂਟ ਨੇ ਇੱਕ ਸਟੇਜ ਦੇ ਉੱਤੇ ਇੰਦਰਾ ਗਾਂਧੀ ਨੂੰ ਪੈਰੋਂ ਕੱਢ ਦਿੱਤਾ ਸੀ, ਜੈ ਪ੍ਰਕਾਸ਼ ਨਾਰਾਇਣ ਨੇ ਬੇਸ਼ੱਕ ਟੋਟਲ ਰੈਵੋਲੂਸ਼ਨ ਦੇ ਨਾਂ ਥੱਲੇ ਮੂਵਮੈਂਟ ਸ਼ੁਰੂ ਕੀਤੀ, ਪਰ ਸਭ ਤੋਂ ਪਹਿਲਾਂ ਉਹ ਪਟਨਾ ਯੂਨੀਵਰਸਿਟੀ ਬਿਹਾਰ ਦੇ ਵਿੱਚ, ਕਿਉਂਕਿ ਜੈ ਪ੍ਰਕਾਸ਼ ਨਾਰਾਇਣ ਦਾ ਸੰਬੰਧ ਬਿਹਾਰ ਨਾਲ ਸੀ, ਉੱਥੋਂ ਸ਼ੁਰੂ ਹੋਈ। ਤੇ ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਹੀ ਉਸ ਨੇ ਫਿਰ ਇੱਕ ਤੂਫਾਨ ਲੈ ਆਂਦਾ, ਫਿਰ ਪੋਲੀਟੀਕਲ ਪਾਰਟੀਆਂ ਵੀ ਉਹਦੇ 'ਚ ਜੁਆਇਨ ਕਰ ਗਈਆਂ। ਸੋ ਇਸੇ ਤਰ੍ਹਾਂ ਉਸ ਤੋਂ ਪਹਿਲਾਂ ਵੀ ਜਿਹੜੀ ਈਵਨ 40s ਦੇ ਵਿੱਚ ਜਦੋਂ ਲਾਹੌਰ ਹੋਏ, ਦੂਸਰਾ ਪ੍ਰੀ-47 ਪੀਰੀਅਡ 'ਚ ਵੀ ਬੇਸ਼ੱਕ ਉਦੋਂ ਉਹਨਾਂ ਨੂੰ ਲੈਫਟਿਸਟ ਕਿਹਾ ਜਾਂਦਾ ਸੀ ਜਾਂ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਸੁਰਖੇ ਕਿਹਾ ਜਾਂਦਾ ਸੀ, ਕਿਉਂਕਿ ਸੁਰਖ ਇਹਨਾਂ ਦਾ ਕਮਿਊਨਿਸਟਾਂ ਦਾ ਰੰਗ ਸੀ, ਪਰ ਜਿਹੜੀ ਸਮਾਜ ਦੇ ਵਿੱਚ ਬਰਾਬਰੀ ਹੋਏ, ਕੋਈ ਕਿਸੇ ਦੇ ਹੱਕ ਨਾ ਖੋਏ, ਇੱਧਰ ਵੀ ਸਾਡੇ ਪਾਸੇ ਜਿਹੜੀਆਂ ਯੂਨੀਵਰਸਿਟੀਜ਼ ਦੇ ਵਿੱਚ ਸਭ ਤੋਂ ਪਾਵਰਫੁਲ ਯੂਨੀਅਨਸ ਹੁੰਦੀਆਂ ਸੀ, ਜਿਵੇਂ ਪੰਜਾਬ ਦੇ ਹਵਾਲੇ ਨਾਲ PSU ਸੀ, ਪੰਜਾਬ ਸਟੂਡੈਂਟ ਯੂਨੀਅਨ, ਜਿਹੜੀ ਲੈਫਟਿਸਟ CPIM ਦੀ ਐਫੀਲੀਏਟ ਬਾਡੀ ਸੀ। ਇਸੇ ਤਰ੍ਹਾਂ SFI ਸੀ, ਸਟੂਡੈਂਟ ਫੈਡਰੇਸ਼ਨ ਆਫ ਇੰਡੀਆ, ਜਿਹੜੀ ਕਿ ਕਮਿਊਨਿਸਟ ਪਾਰਟੀ ਆਫ ਇੰਡੀਆ ਦਾ ਸਟੂਡੈਂਟ ਵਿੰਗ ਸੀ। ਔਰ ਸਿੱਖ ਸਟੂਡੈਂਟ ਫੈਡਰੇਸ਼ਨ ਤਾਂ ਬਹੁਤ ਬਾਅਦ 'ਚ ਆਈ, ਉਸ ਪੀਰੀਅਡ ਦੇ ਵਿੱਚ ਉਹ ਐਗਜ਼ਿਸਟ ਤਾਂ ਕਰਦੀ ਸੀ। ਸਿੱਖ ਸਟੂਡੈਂਟ ਫੈਡਰੇਸ਼ਨ 1946 'ਚ ਹੋਂਦ 'ਚ ਆਈ, ਲੇਕਿਨ ਉਹਨਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਕੋਈ ਬੇਸ ਨਹੀਂ ਸੀ। ਸੋ ਜ਼ਾਹਰਾ ਤੌਰ ਦੇ ਉੱਤੇ ਯੂਨੀਵਰਸਿਟੀਜ਼ ਹੀ ਉਹ ਤੁਹਾਡਾ ਪਾਰਟ ਰਿਹਾ ਜਿਨ੍ਹਾਂ 'ਚ ਕੋਈ ਤਬਦੀਲੀ ਦੀ ਗੱਲ ਹੁੰਦੀ ਹੈ। ਔਰ ਬਹੁਤ ਸਾਰੇ ਜਿਹੜੇ ਬਾਅਦ 'ਚ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਜਿਨ੍ਹਾਂ ਨੇ ਅਗਵਾਈ ਕੀਤੀ, ਲੀਡਰਾਂ ਨੇ, ਉਹ ਯੂਨੀਵਰਸਿਟੀਆਂ 'ਚੋਂ ਹੀ ਨਿਕਲਦੇ ਨੇ, ਕਿਉਂਕਿ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਲੀਡਰਸ਼ਿਪ ਰੋਲ 'ਚ ਹੁੰਦੇ ਨੇ, ਫਿਰ ਉਹਨਾਂ ਨੂੰ ਜਿਹੜਾ ਉਹ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਲੀਡਰਸ਼ਿਪ ਰੋਲ 'ਚ ਹੁੰਦੇ ਨੇ। ਔਰ ਇਹ ਟਰੂ ਹੈ ਇੰਡੀਆ ਪਾਕਿਸਤਾਨ ਦੇ ਹਵਾਲੇ ਨਾਲ ਵੀ ਜੇ ਦੇਖੀਏ ਤੇ ਉਹ ਬਹੁਤ ਸਾਰੇ ਈਵਨ ਪਾਕਿਸਤਾਨ ਦੇ ਵੀ ਪੋਲੀਟੀਸ਼ੀਅਨਸ ਜਿਹੜੇ ਨੇ ਉਹ ਕਿਸੇ ਦਾ ਸੰਬੰਧ ਜਮਾਤੇ ਇਸਲਾਮੀ ਦੇ ਨਾਲ ਰਿਹਾ, ਸਟੂਡੈਂਟਸ ਦੇ ਵੇਲੇ, ਜਾਂ ਦੂਸਰਿਆਂ ਦੇ ਨਾਲ ਰਿਹਾ, ਜਾਂ ਪੀਪਲਜ਼ ਪਾਰਟੀ ਦੇ ਜਿਹੜੇ ਸਟੂਡੈਂਟ ਵਿੰਗ ਨੇ, ਜਾਂ ਦੂਸਰੀ ਨਵਾਜ਼ ਸ਼ਰੀਫ ਦੀ ਮੁਸਲਿਮ ਲੀਗ, ਸਾਰੇ ਆਪਣੇ ਸਟੂਡੈਂਟ ਕਰੀਅਰ ਦੇ ਵੇਲੇ ਵੀ ਕਿਸੇ ਨਾ ਕਿਸੇ ਗਰੁੱਪ ਦੇ ਨਾਲ
ਹਾਲਾਂ ਥੋੜਾ ਜਜ਼ਬਾਤ ਵੀ ਹੁੰਦਾ ਹੈ, ਕਈ ਵਾਰ ਜ਼ਰੂਰੀ ਨਹੀਂ ਜਿਹੜਾ ਇੱਕ ਪਾਰਟੀ ਤੋਂ ਸ਼ੁਰੂ ਹੁੰਦਾ ਹੈ ਇੱਕ ਗਰੁੱਪ ਤੋਂ ਉਹਦੇ 'ਚ ਹੀ ਹੋਏ ਉਹ ਐਂਡ ਕਿਸੇ ਹੋਰ ਜਾ ਕੇ ਹੁੰਦਾ ਹੈ। ਜੀ ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਜਿਹੜੀ 1920 ਚ ਹੋਂਦ 'ਚ ਆਈ, ਔਰ ਅੱਜ ਹੀ ਮੈਂ ਕਿਤੇ ਡਿਟੇਲ 'ਚ ਦੇਖ ਰਿਹਾ ਸੀ ਕਿ ਜਾਮੀਆ ਮਿਲੀਆ ਇਸਲਾਮੀਆ ਦੇ ਲਈ ਗਾਂਧੀ ਨੇ ਵੀ ਜਿਹੜਾ ਉਹ ਡੋਨੇਸ਼ਨ ਮੰਗੀ ਹੋਈ ਹੈ, ਕਿਉਂਕਿ ਖਿਲਾਫਤ ਮੂਵਮੈਂਟ ਔਰ ਅਸਹਿਯੋਗ ਅੰਦੋਲਨ ਜਿਹੜਾ ਗਾਂਧੀ ਦਾ ਸੀ ਇਹ ਜਦੋਂ ਦੋਨੋਂ 1924 ਚ ਖਤਮ ਹੋਏ, ਕਿਉਂਕਿ ਉਸ ਤੋਂ ਪਹਿਲਾਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਲੀਗੜ੍ਹ ਦੇ ਵਿੱਚ ਹੀ ਸੀ ਔਰ ਉਸ ਦਾ ਜਿਹੜਾ ਸ਼ੁਰੂਆਤ ਬੜੀ ਹੰਬਲ ਬਿਗਨਿੰਗ ਹੈ। ਔਰ ਉਸ ਦੌਰ ਦੇ ਵਿੱਚ ਹਕੀਮ ਅਜ਼ਮਤ ਜਿਹੜੇ ਨੇ, ਉਹਨਾਂ ਦਾ ਸ਼ਾਇਦ ਨਾਂ ਸੀ ਮੈਂ ਠੀਕ ਨਾ ਲਿਆ, ਅਜ਼ਮਤ ਅਲੀ ਜਾਂ ਜਿਹੜੇ ਉੱਥੋਂ ਦੇ ਪਹਿਲੇ ਚਾਂਸਲਰ ਬਣੇ, ਔਰ ਗਾਂਧੀ ਨੇ ਅਲਾਮਾ ਇਕਬਾਲ ਨੂੰ ਇਹ ਆਫਰ ਕੀਤੀ ਸੀ 1920 'ਚ ਕਿ ਤੁਸੀਂ ਵਾਈਸ ਚਾਂਸਲਰ ਬਣੋ ਉਸ ਯੂਨੀਵਰਸਿਟੀ ਦੇ, ਜਿਹੜਾ ਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਔਰ ਫਿਰ ਸ਼ਾਇਦ ਮੁਹੰਮਦ ਅਲੀ ਜੌਹਰ ਜਿਹੜੇ ਇਹਨਾਂ, ਕਿਉਂਕਿ ਇਹ ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਦੋ ਕਰੰਟ ਪੈਰਲਲ ਉਸ ਵੇਲੇ ਰਨ ਹੋ ਰਹੇ ਸੀ ਮੁਸਲਮਾਨਾਂ ਦੇ ਵਿੱਚ ਬਰੇ ਸਗੀਰ ਦੇ, ਇੱਕ ਜਿਹੜਾ ਬਾਅਦ ਦੇ ਵਿੱਚ ਮੁਸਲਿਮ ਲੀਗ ਦੇ ਰੂਪ 'ਚ ਜਿਹਨੂੰ ਕਾਇਦੇ ਆਜ਼ਮ, ਜਿਸ ਦਾ ਥਾਟ ਅਲਾਮਾ ਇਕਬਾਲ ਨੇ ਆਪਣੀ ਲਖਨਊ ਦੇ ਮੁਸਲਿਮ ਲੀਗ ਦੇ ਐਜ਼ ਏ ਪ੍ਰੈਜ਼ੀਡੈਂਟ ਸਦਾਰਤੀ ਜਿਹੜਾ ਉਹ ਲੈਕਚਰ ਦੇ ਵਿੱਚ ਦਿੱਤਾ ਸੀ, ਪਰ ਇਵੈਂਚੁਅਲੀ ਜਿਹੜਾ ਕਾਇਦੇ ਆਜ਼ਮ ਨੇ ਉਸ ਦੇ ਉੱਤੇ ਮੁਲਕ ਦੀ ਤਾਮੀਰ ਕੀਤੀ। ਪਰ ਦੂਸਰਾ ਪਾਰਟ ਕਿਉਂਕਿ ਜ਼ਾਹਰਾ ਤੌਰ ਦੇ ਉੱਤੇ ਅਲੀਗੜ੍ਹ ਜਿਹੜਾ ਕਿ ਬੇਸ ਔਰ ਸਰ ਸੈਯਦ ਅਹਿਮਦ ਖਾਨ ਜਿਹੜੇ ਇੱਕ ਪ੍ਰੋ ਬ੍ਰਿਟਿਸ਼ ਸੀ, ਲੇਕਿਨ ਉਹ ਇਹ ਮਹਿਸੂਸ ਕਰਦੇ ਸੀ ਕਿ ਜਿਹੜੀ ਸਾਡੀ ਤਰੱਕੀ ਹੈ, ਕਿਉਂਕਿ ਹਿੰਦੂ ਬੜੀ ਤੇਜ਼ੀ ਦੇ ਨਾਲ ਅੰਗਰੇਜ਼ੀ ਵੀ ਪੜ੍ਹ ਰਹੇ ਸੀ, ਅੰਗਰੇਜ਼ੀ ਸਿੱਖ ਰਹੇ ਸੀ, ਅੰਗਰੇਜ਼ ਵੀ ਉਹਨਾਂ ਨੂੰ ਫੇਵਰ ਕਰ ਰਹੇ ਸੀ, ਨੌਕਰੀਆਂ ਦੇ ਵਿੱਚ ਵੀ ਅੱਗੇ ਜਾ ਰਹੇ ਸੀ, ਔਰ ਮੁਸਲਮਾਨ ਪਛੜ ਰਹੇ ਸੀ। ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਵੀ ਇਹ ਜਿਹੜੀ ਅੰਗਰੇਜ਼ੀ ਤਾਲੀਮ ਹੈ ਇਹ ਬੜੀ ਜ਼ਰੂਰੀ ਹੈ ਜੇ ਤੁਸੀਂ ਮੈਚ ਕਰਨਾ, ਔਰ ਜੇ ਅੰਗਰੇਜ਼ੀ ਤਾਲੀਮ ਜਾਂ ਪੀਸਫੁਲ ਮਾਹੌਲ ਕ੍ਰੀਏਟ ਕਰਨਾ ਹੈ ਤਾਂ ਫਿਰ ਤੁਸੀਂ ਬ੍ਰਿਟਿਸ਼ ਦੇ ਨਾਲ ਜਿਹੜਾ ਕਨਫਰੰਟੇਸ਼ਨ ਜਾਂ ਟਕਰਾਅ ਦਾ ਰਸਤਾ ਨਹੀਂ ਇਖਤਿਆਰ ਕਰ ਸਕਦੇ। ਸੋ ਉਹਨਾਂ ਨੂੰ ਉਸ ਜ਼ਮਾਨੇ ਦੇ ਵਿੱਚ ਦੋ ਲਫ਼ਜ਼, ਇੱਕ ਮਿਲਵਰਤਨੀ ਹੈ ਤੇ ਇੱਕ ਨਾ ਮਿਲਵਰਤਨੀ ਹੈ ਕਹਿੰਦੇ ਸੀ, ਲੇਕਿਨ ਦੋਨੋਂ ਹੀ ਯੂਨੀਵਰਸਿਟੀਜ਼ ਜਾਮੀਆ ਮਿਲੀਆ ਵੀ ਔਰ ਜ਼ਾਹਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਿਸ ਦੀ ਤਰਜ਼ ਦੇ ਉੱਤੇ ਫਿਰ ਬਨਾਰਸ ਹਿੰਦੂ ਯੂਨੀਵਰਸਿਟੀ ਮਦਨ ਮੋਹਨ ਮਾਲਵੀਆ ਨੇ ਜਿਹੜਾ ਹਿੰਦੂ ਮਹਾਸਭਾ ਬਾਅਦ 'ਚ ਉਹਨੇ ਬਣਾਈ, ਉਹਨੇ ਬਨਾਰਸ ਦੇ ਵਿੱਚ ਬਣਾਈ, ਔਰ ਵਿਦਿਆਪੀਠ ਦੇ ਨਾਂ ਥੱਲੇ ਪਟਨਾ ਦੇ ਵਿੱਚ ਲਖਨਊ 'ਚ ਹਿੰਦੂਆਂ ਦੇ ਹੋਰ ਵੀ ਜਿਹੜੇ ਵਿਸ਼ਵ ਵਿਦਿਆਲੇ ਕਿਹਾ ਜਾਂਦਾ। ਸੋ ਜਾਮੀਆ ਦਾ ਲਫ਼ਜ਼ ਇਨਫੈਕਟ ਯੂਨੀਵਰਸਿਟੀ ਹੁੰਦਾ ਹੈ, ਮਿਲੀਆ ਮਿਲਤ ਜਾਂ ਕੌਮੀ ਨੂੰ ਕਹਿੰਦੇ ਨੇ, ਔਰ ਇਸਲਾਮੀਆ ਦੇ ਹਵਾਲੇ ਨਾਲ। ਸੋ ਈਵਨ ਇਹਦੇ ਬਰਥ ਤੋਂ ਲੈ ਕੇ ਹੀ ਇਸ ਦਾ ਕਰੈਕਟਰ ਜਿਹੜਾ ਹੈ ਉਹ ਇੰਡੀਅਨ ਨੈਸ਼ਨਲਿਜ਼ਮ ਸੀ, ਜਾਂ ਜਿਹੜਾ ਗਾਂਧੀਵਾਦੀ ਨੈਸ਼ਨਲਿਜ਼ਮ ਸੀ ਉਹਦੇ ਉਹ ਸਪੋਰਟਰ ਹੈ। ਔਰ ਬਾਅਦ ਦੇ ਵਿੱਚ ਡਾਕਟਰ ਜ਼ਾਕਿਰ ਹੁਸੈਨ ਜਿਨ੍ਹਾਂ ਨੇ ਫੁੱਲ ਫਲੈਜਡ ਉਸ ਦੇ ਉੱਤੇ ਕੰਮ ਵੀ ਕੀਤਾ, ਉਹ ਬਾਅਦ 'ਚ ਪ੍ਰੈਜ਼ੀਡੈਂਟ ਵੀ ਬਣੇ ਪੋਸਟ 47। ਸੋ ਜਿਵੇਂ ਅਸੀਂ ਇਹ ਦੇਖਦੇ ਹਾਂ ਅੱਜ ਉੱਥੇ ਜਿਹੜਾ, ਔਰ ਸ਼ਾਇਦ 1988 ਦੇ ਵਿੱਚ ਜਿਹੜਾ ਪਾਰਲੀਮੈਂਟਰੀ ਐਕਟ ਰਾਹੀਂ ਇਹਨੂੰ ਸੈਂਟਰਲ ਯੂਨੀਵਰਸਿਟੀ ਦੇ ਤੌਰ ਤੇ ਮਾਨਤਾ ਦਿੱਤੀ ਗਈ। ਇੱਕ ਸਟੇਜ ਤੇ ਭਾਰਤ ਭਰ ਦੇ ਜਿੰਨੇ ਟੀਚਰ ਨੇ ਟ੍ਰੇਨਿੰਗ ਦੇ ਲਈ ਉਹ ਜਾਮੀਆ ਮਿਲੀਆ ਇਸਲਾਮੀਆ ਚਾਹੁੰਦੇ ਸੀ, ਔਰ ਇਹਨਾਂ ਦੀ ਲਾਅ ਯੂਨੀਵਰਸਿਟੀ ਜਿਹੜੀ ਹੈ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ 'ਚੋਂ ਹੈ, ਔਰ ਈਵਨ ਇੰਟਰਨੈਸ਼ਨਲੀ ਐਕਲੇਮਡ ਹੈ। 1920s ਦੇ ਵਿੱਚ ਹੀ ਜਿਹੜੀ ਹੈ ਲਾਅ ਦੀਆਂ ਕਲਾਸਿਸ ਉੱਥੇ ਸ਼ੁਰੂ ਹੋਈਆਂ। ਹੁਣ ਤਾਂ 90 ਤੋਂ ਜ਼ਿਆਦਾ PhDs MAs ਹੰਡਰਡਸ ਆਫ ਦੂਸਰੇ ਕੋਰਸਿਸ ਚੱਲਦੇ ਨੇ, ਔਰ ਉਹ ਇਲਾਕਾ ਵੀ ਜਿਹੜਾ ਹੈ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਾ ਹੈ ਹੀ ਹੈ, ਉਸ ਇਲਾਕੇ ਨੂੰ ਵੀ ਜਿਹੜਾ ਹੈ ਉਹ ਜਾਮੀਆ ਦੇ ਨਾਂ ਨਾਲ ਹੀ ਜਾਣਿਆ ਜਾਂਦਾ। ਇਸ ਲਈ ਜਿਹੜੀ ਐਕਟੀਵਿਟੀ ਈਵਨ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਹੁੰਦੀ ਹੈ, ਮੀਡੀਆ ਬੜੀ ਚਲਾਕੀ ਨਾਲ ਉਹਨੂੰ ਜਾਮੀਆ ਦੇ ਖਾਤੇ 'ਚ ਪਾਇਆ, ਜਿਹੜੀਆਂ ਪਿਛਲੇ ਦਿਨਾਂ ਦੀਆਂ ਡਿਵੈਲਪਮੈਂਟਸ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਟੂ ਦਾ ਬੂਟ ਪ੍ਰੋ ਇੰਡੀਆ ਭਾਰਤ ਲਾਈਨ ਰਹੀ। ਈਵਨ ਇਹਨਾਂ ਨੇ ਜਦੋਂ ਕਿ ਬਰੇ ਸਗੀਰ ਦੇ ਸਬ ਕੰਟੀਨੈਂਟ ਦੇ ਮੁਸਲਮਾਨ ਈਵਨਲੀ ਡਿਵਾਈਡਡ ਹੋਏ, ਇੱਕ ਵੱਡਾ ਤਬਕਾ ਜਿਹੜਾ ਹੈ ਉਹ 9 ਕਰੋੜ ਸੀ ਆਬਾਦੀ, ਜਦੋਂ ਅਸੀਂ 47 ਦੇ ਪੀਰੀਅਡ 'ਚ ਦੇਖਦੇ ਹਾਂ 2-3 ਕਰੋੜ ਜਿਹੜੇ ਨੇ ਉਹ ਬੰਗਾਲ 'ਚ ਸੀ, 2-3 ਕਰੋੜ ਇੱਧਰਲੇ ਵੈਸਟ ਪੰਜਾਬ ਸੀ, 2-3 ਕਰੋੜ ਇੰਡੀਆ 'ਚ ਰਹਿ ਗਏ। ਬੰਗਾਲੀਆਂ ਨੇ ਬਾਅਦ 'ਚ ਆਪਣਾ ਬੰਗਲਾਦੇਸ਼ ਬਣਾਇਆ ਪਾਕਿਸਤਾਨ ਤੋਂ ਟੁੱਟ ਕੇ ਇੰਡੀਆ ਦੀ ਮਦਦ ਦੇ ਨਾਲ। ਪਰ ਮੈਂ ਸਮਝਦਾ ਹਾਂ ਵੀ ਇਹ ਕੋਈ ਛੋਟੀ ਗੱਲ ਨਹੀਂ ਸੀ। ਜੇ ਅਸੀਂ ਇਸ ਡਿਬੇਟ ਨੂੰ ਪਾਸੇ ਵੀ ਰੱਖ ਦਈਏ ਕਿ ਵੈਦਰ ਉਹਨਾਂ ਨੇ ਕਾਇਦੇ ਆਜ਼ਮ ਜਾਂ ਮੁਸਲਿਮ ਲੀਗ ਦਾ ਸਾਥ ਕਿਉਂ ਨਹੀਂ ਦਿੱਤਾ, ਜੇ ਮੰਨ ਵੀ ਲਈਏ ਕਿ ਬਾਈ ਕਨਵਿਕਸ਼ਨ ਉਹ ਮਹਿਸੂਸ ਕਰਦੇ ਸੀ ਕਿ ਹਿੰਦੂਆਂ ਦੇ ਨਾਲ ਰਹਿਣਾ ਜਿਹੜਾ ਹੈ
ਉਹ ਇੱਕ ਸੈਕੂਲਰ ਸਿਸਟਮ ਹੋਏਗਾ, ਉਹਨਾਂ ਕੋਲ ਪ੍ਰੋਗਰੈਸ ਦੇ ਜ਼ਿਆਦਾ ਚਾਂਸ ਹੋਣਗੇ, ਜਾਂ ਉਹਨਾਂ ਦੇ ਜਿਹੜੇ ਪੂਰਵਜ ਨੇ, ਐਨਸੈਸਟਰਸ ਨੇ, ਉਹਨਾਂ ਦਾ ਸਭ ਕੁਝ ਉਹਦੇ ਨਾਲ ਜੁੜਿਆ ਹੋਇਆ। ਔਰ ਇਹ ਮੌਲਾਨਾ ਅਬੁਲ ਕਲਾਮ ਆਜ਼ਾਦ ਬਹੁਤ ਵੱਡਾ ਇਸਲਾਮਿਕ ਸਕਾਲਰ ਸੀ। ਇਸੇ ਤਰ੍ਹਾਂ ਮੁਹੰਮਦ ਜੌਹਰ ਜਾਂ ਡਾਕਟਰ ਜ਼ਾਕਿਰ ਹੁਸੈਨ ਜਾਂ ਦੂਜੇ ਬਾਈ ਕਨਵਿਕਸ਼ਨ ਉਹ ਇਹ ਮੰਨਦੇ ਸੀ ਕਿ ਨਹੀਂ, ਸਾਨੂੰ ਇਹਨਾਂ ਦੇ ਨਾਲ। ਤੇ ਜੇ ਅੱਜ ਅਸੀਂ ਦੇਖਦੇ ਹਾਂ ਕਿ ਇਹ 70-72 ਸਾਲ ਦਾ ਸਫ਼ਰ ਜਿਹੜਾ ਬੇਸ਼ੱਕ ਕਾਂਗਰਸ ਦੇ ਰੂਲ ਵੇਲੇ ਇਹ ਗੱਲ ਜ਼ਾਹਰ ਹੋ ਗਈ ਸੀ, ਔਰ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਹਨੇ ਆਪਣੀ ਜਿਹੜੀ ਹੈ ਬਾਇਓਗ੍ਰਾਫੀ ਲਿਖੀ, ਉਹਨੇ ਕੁਝ ਹਿੱਸਾ ਰਹਿਣ ਦਿੱਤਾ ਸੀ ਕਿ ਮੇਰੀ ਮੌਤ ਤੋਂ 30 ਸਾਲ ਬਾਅਦ ਇਹਨੂੰ ਰਿਲੀਜ਼ ਕੀਤਾ। ਹਾਲਾਂਕਿ ਨਿਕਲਿਆ ਉਹਦੇ 'ਚੋਂ ਕੁਝ ਨਹੀਂ ਲੱਗਦਾ ਇਹ ਹੈ ਵੀ ਉਹ ਪੇਜਿਸ ਬਦਲ ਦਿੱਤੇ ਗਏ, ਕਿਉਂਕਿ ਉਹਨਾਂ 'ਚ ਕੁਝ ਐਸਾ ਹੈ ਹੀ ਨਹੀਂ ਸੀ ਜਿਹੜਾ ਉਹ ਆਪਣੇ ਜਿਉਂਦੇ ਜੀ ਨਹੀਂ ਸੀ ਛਪਾ ਸਕਦਾ। ਸੋ ਇਹ ਤਾਂ ਉੱਥੇ ਆਮ ਹੁੰਦਾ ਹੈ, ਪਰ ਜ਼ਾਹਰ ਹੈ ਕਿ ਕਿਤੇ ਨਾ ਕਿਤੇ ਉਹਨੇ, ਕਿਉਂਕਿ ਉਹ ਇੱਕ ਸਕਾਲਰਲੀ ਬੰਦਾ ਸੀ, ਉਹਨੇ ਐਡਮਿਟ ਕੀਤਾ ਹੋਏਗਾ ਕਿ ਇਹ ਵੱਡੀ ਗਲਤੀ ਸੀ, ਕਿਉਂਕਿ ਇਹ ਕਾਂਸਟੀਟਿਊਐਂਟ ਅਸੈਂਬਲੀ ਦੇ ਵੇਲੇ ਹੀ ਜ਼ਾਹਰ ਹੋ ਗਿਆ ਸੀ ਜਦੋਂ ਸੈਪਰੇਟ ਇਲੈਕਟੋਰੇਟ ਤੋੜਿਆ ਇਹਨਾਂ ਨੇ। ਔਰ ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਹੱਕ ਦੇ ਵਿੱਚ ਸੀ ਕਿ ਰਹਿਣਾ ਚਾਹੀਦਾ, ਜਿਵੇਂ ਮੁਸਲਮਾਨ ਨੁਮਾਇੰਦੇ ਆਪਣੀਆਂ ਵੋਟਾਂ ਦੇ ਨਾਲ ਹੀ ਆਪਣੇ ਨੁਮਾਇੰਦੇ ਚੁਣਦੇ ਸੀ, ਸਿੱਖ ਆਪਣੀਆਂ ਵੋਟਾਂ ਨਾਲ ਆਪਣੇ ਨੁਮਾਇੰਦੇ ਚੁਣਦੇ ਸੀ। ਜਨਰਲ ਇਲੈਕਟੋਰੇਟ ਐਡਲਟ ਫਰੈਂਚਾਈਜ਼ ਦੇ ਨਾਂ ਥੱਲੇ ਜਿਵੇਂ ਸਿੰਪਲ ਹਿੰਦੂ ਮੈਜੋਰਿਟੀ ਨੇ ਟੇਕ ਓਵਰ ਕੀਤਾ, ਇਸੇ ਤਰ੍ਹਾਂ ਹੀ ਕੌਮੀ ਜ਼ਬਾਨ ਦਾ ਮੁੱਦਾ ਸੀ। ਮੌਲਾਨਾ ਅਬੁਲ ਕਲਾਮ ਆਜ਼ਾਦ ਹਿੰਦੁਸਤਾਨੀ ਦੇ ਹੱਕ 'ਚ ਸੀ, ਜਿਹਦੇ 'ਚ ਜਿਹੜੀ ਓਵਰ ਈਅਰਸ ਡਿਵੈਲਪ ਹੋਈ, ਬਜਾਏ ਕਿ ਹਿੰਦੀ ਦੇਵਨਾਗਰੀ ਵਾਲੀ ਜਿਹੜੀ ਹਿੰਦੀ ਕਿ ਇਹਨਾਂ ਨੇ ਉਹਨੂੰ ਸੰਸਕ੍ਰਿਟਾਈਜ਼ ਕਰਕੇ ਪ੍ਰੈਜ਼ੈਂਟ ਕੀਤਾ, ਪਰ ਉਹਨਾਂ ਦੀ ਪੇਸ਼ ਨਹੀਂ ਚੱਲੀ। ਔਰ ਹੌਲੀ ਜਦੋਂ ਪਹਿਲਾਂ ਇੰਡੀਅਨ ਗਵਰਨਮੈਂਟ ਨੇ ਈਵਨ ਨਹਿਰੂ ਪਟੇਲ ਦੇ ਵੇਲੇ ਹੀ ਸੋਮਨਾਥ ਮੰਦਰ ਸਰਕਾਰੀ ਖਰਚੇ ਦੇ ਉੱਤੇ ਬਣਾਉਣ ਦਾ ਫੈਸਲਾ ਕੀਤਾ ਸੀ। ਫਿਰ ਅਸੀਂ ਹੈਦਰਾਬਾਦ 'ਚ 48 ਦੇ ਵਿੱਚ ਕਿਵੇਂ ਫੌਜ ਭੇਜ ਕੇ, ਜਿਸ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਜਿਹੜੇ ਨੇ ਉਹ ਇਸ ਦੁਨੀਆ ਤੋਂ ਰੁਖਸਤ ਹੁੰਦੇ ਨੇ, ਉਸੇ ਦਿਨ ਉਸ ਤੋਂ ਅਗਲੇ ਦਿਨ ਹੈਦਰਾਬਾਦ ਜਿਹੜਾ 1 ਲੱਖ ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਦਾ ਖਿੱਤਾ, ਉਹਦੇ 'ਚ ਭਾਰਤੀ ਫੌਜ ਆ ਕੇ ਹਮਲਾ ਕਰਦੀ ਹੈ। ਔਰ ਜਿਹੜੀਆਂ ਰਿਪੋਰਟ ਇਹਨਾਂ ਨੇ ਕਨਫਾਈਡ ਕੀਤੀ ਉਹਨੂੰ ਕੌਨਫੀਡੈਂਸ਼ੀਅਲਿਟੀ ਦੇ ਥੱਲੇ, 30,000 ਤੋਂ ਜ਼ਿਆਦਾ ਮੁਸਲਮਾਨ ਭਾਰਤੀ ਫੌਜ ਨੇ ਇਹ ਕਹਿ ਕੇ ਕਿ ਜੀ ਰਜ਼ਾਕਾਰਾਂ ਨੇ ਹਿੰਦੂਆਂ ਤੇ ਜ਼ੁਲਮ ਉਹ ਮਾਰ ਦਿੱਤੇ ਉੱਥੇ। ਔਰ ਇਹ ਨਹਿਰੂ ਦੇ ਪੀਰੀਅਡ ਦੇ ਵਿੱਚ ਹੋਇਆ, ਪਟੇਲ ਵੀ ਅਰਾਊਂਡ ਸੀ। ਸੋ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਹੜਾ ਕਾਂਗਰਸ ਦਾ ਸ਼ੋ ਬॉय ਬਣਿਆ ਹੋਇਆ ਸੀ ਥਰੂ ਆਊਟ ਦਾ ਪੀਰੀਅਡ, ਉਹ ਇਹਨੂੰ ਦੇਖ ਰਿਹਾ ਸੀ। ਔਰ ਫਿਰ ਤਾਂ ਹਾਲਾਤ ਇਹ ਹੁੰਦੀ ਚਲੀ ਗਈ, ਕਾਂਗਰਸ ਦੇ ਥੱਲੇ ਇੰਦਰਾ ਗਾਂਧੀ ਨੇ ਸਿੱਖਾਂ ਨਾਲ ਕੀ ਕੀਤਾ, ਰਾਜੀਵ ਗਾਂਧੀ ਨੇ ਬਾਬਰੀ ਮਸਜਿਦ ਦੇ ਹਵਾਲੇ 'ਚ ਕਿਵੇਂ ਦਰਵਾਜ਼ੇ ਖੋਲ੍ਹੇ, ਨਰਸਿਮਹਾ ਰਾਓ ਦੇ ਵੇਲੇ ਕਿਵੇਂ ਬਾਬਰੀ ਮਸਜਿਦ ਢਾਈ ਗਈ 6 ਦਸੰਬਰ 1992 ਨੂੰ। ਇਹ ਤਾਂ ਕਾਂਗਰਸ ਦਾ ਤੋਂ ਜਿਹੜੀ ਈਵਨ ਬੀਜੇਪੀ ਪਹਿਲਾਂ ਵਾਜਪਾਈ ਹੁਣ ਮੋਦੀ ਤੋਂ ਤਾਂ ਟ੍ਰਾਂਜੀਸ਼ਨ ਇਵੇਂ ਹੀ ਸੀ, ਜਿਵੇਂ ਉਹ ਕਹਾਣੀ ਅਕਸਰ ਪੰਜਾਬ ਦੇ ਵਿੱਚ ਸੁਣਾਈ ਜਾਂਦੀ ਹੈ ਕਿ ਇੱਕ ਕਬਰਸਤਾਨ ਦੇ ਵਿੱਚ ਕਬਰਾਂ ਦਾ ਜਿਹੜਾ ਇੰਚਾਰਜ ਆ, ਜਿਹੜਾ ਉਸ ਗ੍ਰੇਵ ਯਾਰਡ ਦੇ ਵਿੱਚ ਹੁੰਦਾ ਦਫਨਾਉਂਦਾ ਸੀ, ਉਸ ਬਾਰੇ ਮਸ਼ਹੂਰ ਹੋ ਗਿਆ ਕਿ ਵੀ ਜਾਂ ਲੋਕਾਂ ਨੇ ਫੜ ਲਿਆ ਕਿ ਵੀ ਇਹ ਜਦੋਂ ਅਜੇ ਤਾਜ਼ਾ ਮਿੱਟੀ ਨਰਮ ਹੁੰਦੀ ਹੈ, ਇਹ ਰਾਤ ਨੂੰ ਜਿਹੜੇ ਕਈ ਵਾਰੀ ਕਫਨ ਜਿਹੜਾ ਉਹਨੂੰ ਕੱਢ ਲੈਂਦਾ ਹੈ ਤੇ ਕਫਨ ਚੋਰ ਹੈ, ਕਫਨ ਵੇਚ ਦਿੰਦਾ ਹੈ। ਔਰ ਉਹਦਾ ਬੜਾ ਇਹ ਰੈਪੂਟੇਸ਼ਨ ਜਿਹੜਾ ਉਹ ਬਣ ਗਿਆ, ਉਹ ਮਾਰਕੁੱਟ ਵੀ ਹੁੰਦੀ ਹੋਏਗੀ ਉਹਦੀ, ਲੇਕਿਨ ਉਹ ਹਟਦਾ ਨਹੀਂ ਸੀ। ਔਰ ਜਦੋਂ ਉਹ ਮਰ ਗਿਆ ਤੇ ਲੋਕਾਂ ਨੇ ਸ਼ੁਕਰ ਕੀਤਾ ਕਿ ਭਾਈ ਇਹ ਕਫਨ ਚੋਰ ਜਿਹੜਾ ਹੈ ਇਸ ਤੋਂ ਸਾਡੀ ਜਾਨ ਛੁੱਟੀ ਹੈ, ਤਾਂ ਸਾਡੇ ਮੁਰਦਿਆਂ ਦੇ ਵੀ ਬੇਹੁਰਮਤੀ ਕਰਦਾ ਸੀ। ਔਰ ਉਹਦਾ ਮੁੰਡਾ ਇੰਚਾਰਜ ਬਣ ਗਿਆ। ਔਰ ਉਹਨਾਂ ਜ਼ਮਾਨਿਆਂ 'ਚ ਖੁੱਲ੍ਹ ਰਹੇ ਸੀ ਮੈਡੀਕਲ ਕਾਲਜ ਦੂਜੇ ਤੀਜੇ, ਤੇ ਉਹ ਹੱਡੀਆਂ ਕਿਉਂਕਿ ਸਟੂਡੈਂਟ ਐਨਾਟਮੀ ਦੇ ਵਿੱਚ ਪੜ੍ਹਦੇ ਨੇ, ਉਹ ਜਿਹੜੀਆਂ ਪੁਰਾਣੀਆਂ ਕਬਰਾਂ ਸੀ ਉਹਨੂੰ ਵੀ ਪੁੱਟਣ ਲੱਗ ਗਿਆ ਉਹਨਾਂ ਦੇ ਵਿੱਚ, ਕਿਉਂਕਿ ਮਾਸ ਗਲ ਜਾਂਦਾ ਫਿਰ ਹੱਡੀ ਦਾ ਸਟਰਕਚਰ ਪਿਆ ਹੁੰਦਾ, ਉਹ ਸਕੈਲਟਨ ਵੇਚਣ ਲੱਗ ਗਿਆ ਕੱਢ ਕੇ। ਉਹ ਲੋਕਾਂ ਨੂੰ ਪਤਾ ਲੱਗਾ ਤੇ ਲੋਕ ਉਹਦੇ ਪਿਓ ਦੀ ਸਿਫਤ ਕਰਨ ਲੱਗ ਗਏ, ਕਹਿਣ ਲੱਗੇ ਬਈ ਇਹਦੇ ਕੋਲੋਂ ਤਾਂ ਇਹਦਾ ਪਿਓ ਚੰਗਾ ਸੀ, ਉਹ ਤਾਂ ਇਕੱਲਾ ਕਫਨ ਹੀ ਵੇਚਦਾ ਸੀ, ਇਹ ਤਾਂ ਉਹ ਜਿਹੜਾ ਉਹਨਾਂ ਦਾ ਮੁਰਦਾ ਵੀ ਰੋਲਦਾ, ਹੱਡੀਆਂ ਵੀ ਜਿਹੜਾ ਵੇਚ ਰਿਹਾ। ਸੋ ਜਿਹੜੀ ਟ੍ਰਾਂਜੀਸ਼ਨ ਸੀ ਉਹਦੇ ਥੱਲੇ ਹੁਣ ਜਿਹੜਾ ਸੈਕੂਲਰਿਜ਼ਮ ਜਾਂ ਭਾਰਤ ਜਾਂ ਸੰਵਿਧਾਨ ਦੇ ਥੱਲੇ ਪ੍ਰੋਟੈਸਟ ਚੱਲ ਰਹੇ ਨੇ ਜੀ ਵਾਪਸ ਲਿਆਓ, ਔਰ ਕਾਂਗਰਸ ਵੀ ਅੱਗੇ ਹੈ ਜੀ ਸੈਕੂਲਰਿਜ਼ਮ ਹੈ। ਹੁਣ ਕਿਉਂਕਿ ਇਹਨਾਂ ਨੇ ਉਸ ਵਰਸਟ ਪੋਲਰਾਈਜੇਸ਼ਨ ਵੱਲ ਧੱਕ ਦਿੱਤਾ ਹੈ ਕਿ ਬਹੁਤਿਆਂ ਨੂੰ ਉਹ ਪੀਰੀਅਡ ਜਿਹੜਾ ਹੈ ਇਹਨਾਂ ਦੇ ਪਾਵਰ 'ਚ ਆਉਣ ਤੋਂ ਪਹਿਲਾਂ, ਖਾਸ ਤੌਰ ਤੇ ਮੈਂ ਭਾਰਤੀ ਮੁਸਲਮਾਨਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹਨਾਂ ਨੂੰ ਉਹ ਚੰਗਾ ਲੱਗਣ ਲੱਗ ਗਿਆ ਕਿ ਜੀ ਇਹ ਤਾਂ ਇਵੇਂ ਹੀ ਸੀ। ਲੇਕਿਨ ਹਕੀਕਤ ਇਹ ਹੈ ਕਿ ਇਸ ਸਾਰੇ 'ਚ ਇਹ ਤਾਂ ਪਹਿਲੇ ਦਿਨ ਤੋਂ ਹੀ ਇੱਕ ਡਿਵਾਈਸਿਵ ਏਜੰਡਾ ਸੀ, ਡਿਵਾਈਸਿਵ ਲਾਈਨ ਸੀ,
ਟੂ ਨੇਸ਼ਨ ਥਿਉਰੀ ਦੀ ਜਿਹੜੀ ਗੱਲ ਸਾਵਰਕਰ ਜਾਂ ਗੋਲਵਲਕਰ ਜਾਂ ਹੈਡਗਵੇਅਰ ਨੇ ਕੀਤੀ, ਔਰ ਜ਼ਾਹਰ ਹੈ ਕਿ ਉਸ ਨੂੰ ਹੀ ਅੱਜ ਇੰਪਲੀਮੈਂਟ ਕੀਤਾ ਜਾ ਰਿਹਾ ਹੈ। ਜੀ ਇਹ ਸੂਟ ਕਰਦਾ ਹੈ ਇਹਨਾਂ ਨੂੰ, ਬਿਲਕੁਲ। ਕਿਉਂਕਿ ਇਹ ਸਵਾਲ ਹੁਣ ਜਦੋਂ ਤੋਂ ਇਹ ਸਾਰੀਆਂ ਡਿਵੈਲਪਮੈਂਟਸ ਚੱਲ ਰਹੀਆਂ, ਖਾਸ ਤੌਰ ਤੇ ਸਿਟੀਜ਼ਨ ਅਮੈਂਡਮੈਂਟ ਐਕਟ ਬਣਨ ਤੋਂ ਬਾਅਦ, ਜਾਂ ਅੱਜ ਵੀ ਬਹੁਤ ਸਾਰੀਆਂ ਕਾਲਾਂ ਸੀ ਕਿ ਜੀ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ, ਕੀ ਹੋਏਗਾ, ਕੀ ਹਕੂਮਤ ਰਿਜ਼ਾਈਨ ਕਰੇਗੀ, ਲੋਕਾਂ 'ਚ ਹੋਏਗਾ। ਮੈਂ ਕਿਹਾ ਠੀਕ ਹੈ, ਯੂਨੀਵਰਸਿਟੀਜ਼ ਦੇ ਹਵਾਲੇ ਨਾਲ ਜੇ ਦੇਖਣਾ ਹੋਏ ਤਾਂ ਇੱਕ ਹੋਪ ਲੱਗਦੀ ਹੈ ਕਿ ਭਾਈ ਘੱਟੋ ਘੱਟ ਚੈਲੰਜ ਹੋਇਆ ਜੀ, ਇਫੈਕਟਿਵ ਚੈਲੰਜ ਹੋਇਆ। ਜਿਵੇਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਮਰਸੀਲੈਸਲੀ ਮਾਰਿਆ ਕੁੱਟਿਆ ਗਿਆ, ਯੂਨੀਵਰਸਿਟੀ ਕੈਂਪਸ 'ਚ ਵੜ ਕੇ, ਲਾਇਬ੍ਰੇਰੀ 'ਚ ਵੜ ਕੇ, ਉਹਨਾਂ ਦੇ ਇਵਨ ਸਟਾਫ ਨੂੰ, ਗੇਟ ਤੇ ਖੜੇ ਗਾਰਡ ਨੂੰ। ਲੇਕਿਨ ਸਟੂਡੈਂਟਸ ਨੇ ਸਟਰੈਂਥ ਵੀ ਦਿਖਾਈ ਕਿ ਜਿਹੜੇ 50 ਸਟੂਡੈਂਟ ਉਹਨਾਂ ਦੇ ਫੜ ਕੇ ਲੈ ਗਏ ਸੀ, ਅਗਲੇ ਦਿਨ ਉਹਨਾਂ ਨੇ ਉਹ ਸਾਰੇ ਛੁਡਾਇਆ, ਉਹਨਾਂ ਨੇ ਥਾਣੇ ਦਾ ਘਿਰਾਓ ਕੀਤਾ। ਔਰ ਜਾਮੀਆ ਮਿਲੀਆ ਤੋਂ ਫੌਰਨ ਬਾਅਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਬਾਹਰ ਨਿਕਲੇ। ਉੱਥੇ ਉਹ ਗੁੰਡਾ ਯੋਗੀ ਆਦਿੱਤਿਆਨਾਥ ਜਿਹਦੀ ਹਕੂਮਤ ਹੈ, ਉਹਦੀ ਪੁਲਿਸ ਨੇ ਉਹੀ ਕੁਛ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੀ ਕੀਤਾ। ਪਰ ਕੁੱਲ ਮਿਲਾ ਕੇ ਜਦੋਂ ਤੱਕ ਇਹ ਰਿਪੋਰਟ ਹੈ, ਅੱਜ ਮੈਂ ਇਹ ਦੇਖ ਰਿਹਾ ਸੀ ਕਿ ਵੀ ਬਹੁਤ ਸਾਰੀਆਂ ਭਾਰਤ ਦੀਆਂ ਯੂਨੀਵਰਸਿਟੀਜ਼ 'ਚ ਉਹ ਮਿਡਨਾਈਟ ਹੋਏ, ਦਿਨੇ ਹੋਏ, ਕਿਤੇ ਕੈਂਡਲ ਲਾਈਟ ਵਿਜਲ ਹੋ ਰਹੇ ਨੇ, ਬੜੇ ਬੜੇ ਜਲੂਸ ਜਿਹੜੇ ਨੇ ਨਿਕਲੇ ਨੇ। ਔਰ ਅਲੀਗੜ੍ਹ ਨੂੰ ਫੋਲੋ ਕਰਨ ਦੇ ਨਾਲ ਨਾਲ ਹੀ ਜਿਹੜਾ ਬਾਕੀ ਥਾਵਾਂ ਦੇ ਉੱਤੇ ਜਿਨ੍ਹਾਂ 'ਚ ਲਖਨਊ ਹੈ ਔਰ ਕਈ ਥਾਂ ਤੇ ਦਿੱਲੀ ਦੀ JNU ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਈਵਨ ਏਮਜ਼, ਔਰ ਜਿਹੜਾ ਇਸੇ ਤਰ੍ਹਾਂ ਮੌਲਾਨਾ ਆਜ਼ਾਦ ਯੂਨੀਵਰਸਿਟੀ ਦਿੱਲੀ ਦੀ ਵੀ ਉਹਨਾਂ ਨੇ ਵੀ ਕੀਤਾ ਹੈ। ਮੁੰਬਈ ਦੇ ਵਿੱਚ ਟਾਟਾ ਇੰਸਟੀਚਿਊਟ ਸੋਸ਼ਲ ਸਾਇੰਸਿਸ ਦੇ ਉਹਨਾਂ ਨੇ ਕੈਂਡਲ ਲਾਈਟ ਵਿਜਲ ਮਾਰਚ ਕੀਤਾ ਹੈ, ਔਰ ਉਹਨਾਂ ਨੇ ਨਾਲੇ ਮਾਰਚ ਕਰ ਰਹੇ ਨੇ, ਨਾਲ ਇੱਕ ਮੁਸਲਮਾਨ ਰੈਵੋਲੂਸ਼ਨਰੀ ਨੇ ਹੀ ਇਹ ਸੌਂਗ ਲਿਖਿਆ ਸੀ ਜਿਹੜਾ ਇਹਨਾਂ ਨੇ ਭਗਤ ਸਿੰਘ ਦੇ ਨਾਲ ਜੋੜ ਕੇ ਉਹਨੂੰ ਬੜਾ ਉਹਦੇ ਚੋਂ ਫਿਲਮਾਂ ਨੇ ਆਪਣਾ ਕੱਢੀ ਜਿਹੜੀ ਹੈ ਪਬਲਿਸਿਟੀ ਕਿ ਸਰਫਰੋਸ਼ੀ ਕੀ ਤਮन्ना अब हमारे दिल में है, देखना है जोर कितना बाजुए कातिल में है, वक्त आने पर तुझे बता देंगे ऐ आसमां, क्या कहें अभी से क्या कुछ हमारे दिल में है। ਸੋ ਜ਼ਾਹਰ ਹੈ ਕਿ ਇੱਕ ਫਰਵਰ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਨੈਸ਼ਨਲਿਜ਼ਮ ਜਿਹੜਾ ਸੈਕੂਲਰਿਜ਼ਮ ਹੈ ਵਰਸਸ ਹਿੰਦੂ ਨੈਸ਼ਨਲਿਜ਼ਮ ਜਿਵੇਂ ਇੱਕ ਲਾਈਨ ਖਿੱਚੀ ਜਾ ਰਹੀ ਹੈ, ਔਰ ਸਟੂਡੈਂਟਸ ਜਿਹੜੇ ਨੇ ਉਸ ਦੇ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦੇ ਹੱਕ ਦੇ ਵਿੱਚ ਨਿੱਤਰ ਰਹੇ ਨੇ। ਔਰ ਟਾਟਾ ਇੰਸਟੀਚਿਊਟ ਤੋਂ ਇਲਾਵਾ ਫਿਰ ਅਸੀਂ ਦੇਖਦੇ ਹਾਂ ਕਿ 1800 ਕਿਲੋਮੀਟਰ ਦੂਰ ਪਟਨਾ ਯੂਨੀਵਰਸਿਟੀ ਦੇ ਵਿੱਚ ਵੀ ਪੁਲਿਸ ਦੇ ਨਾਲ ਸਟੂਡੈਂਟਸ ਦਾ ਕਲੈਸ਼ ਹੋਇਆ। ਔਰ ਇਹ ਜਿਹੜਾ ਕਲਕੱਤਾ ਦੀ ਯੂਨੀਵਰਸਿਟੀ ਯਾਦਵਪੁਰ ਯੂਨੀਵਰਸਿਟੀ 'ਚ ਵੀ ਵੱਡਾ ਪ੍ਰੋਟੈਸਟ ਹੋਇਆ ਮਿਡਨਾਈਟ ਜਾਮੀਆ ਸਟੂਡੈਂਟਸ ਦੇ ਨਾਲ, ਉਹਨਾਂ ਨੇ ਜਿਹੜਾ ਯਕਜ਼ਦੀ ਦਾ ਇਜ਼ਹਾਰ ਕੀਤਾ। ਈਵਨ ਬਨਾਰਸ ਹਿੰਦੂ ਯੂਨੀਵਰਸਿਟੀ, ਹੁਣ ਇਹ ਨਹੀਂ ਪਤਾ ਹੈ ਵੀ ਉੱਥੇ ਮੁਸਲਿਮ ਸਟੂਡੈਂਟ ਨਿਕਲੇ ਨੇ ਬਾਹਰ ਜਾਂ ਕੋਈ ਹੋਰ ਜਿਹੜੇ RS, ਕਿਉਂਕਿ ਉੱਥੇ ਤਾਂ ਇਹਨਾਂ ਦਾ ਪੂਰਾ ਗਲਬਾ ਹੈ। ਇਹਨਾਂ ਨੇ ਉੱਥੇ ਇੱਕ ਦਲਿਤ ਇੱਕ ਮੁਸਲਮਾਨ ਪ੍ਰੋਫੈਸਰ ਜਿਹੜਾ ਕਿ ਸੰਸਕ੍ਰਿਤ ਦੇ ਡਿਪਾਰਟਮੈਂਟ ਦੇ ਵਿੱਚ ਲੱਗਾ ਸੀ, ਉਹਨੂੰ ਉਹਨਾਂ ਨੇ ਉੱਥੇ ਚਾਰਜ ਨਹੀਂ ਲੈਣ ਦਿੱਤਾ। ਸਟੂਡੈਂਟਸ ਕਿੰਨੇ ਹਫ਼ਤੇ ਹਿੰਦੂ ਬੈਠ ਕੇ ਨਹੀਂ ਜੀ ਨਹੀਂ, ਇਹ ਤਾਂ ਮਾਲਵੀਆ ਨੇ ਲਿਖਿਆ ਸੀ ਕਿ ਵੀ ਇਹ ਮੁਸਲਮਾਨ ਹੋ ਹੀ ਨਹੀਂ ਸਕਦਾ ਇੱਥੇ। ਪਰ ਜੇ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਵੀ ਇਸ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਅਗੇਂਸਟ ਔਰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਸਟੂਡੈਂਟਸ ਦੇ ਹੱਕ 'ਚ ਪ੍ਰੋਟੈਸਟ ਹੁੰਦਾ ਹੈ ਤੇ ਇਹ ਇੱਕ ਰਿਮਾਰਕੇਬਲ ਗੱਲ ਹੋਏਗੀ। ਇਸੇ ਤਰ੍ਹਾਂ ਈਵਨ ਪੌਂਡੇਚੇਰੀ ਯੂਨੀਵਰਸਿਟੀ ਵਾਲਿਆਂ ਨੇ ਵੀ ਸਟੂਡੈਂਟਸ ਨੇ ਜਿਹੜਾ ਪ੍ਰੋਟੈਸਟ ਕੀਤਾ ਹੈ। ਔਰ ਇਸੇ ਤਰ੍ਹਾਂ ਈਵਨ ਲਖਨਊ ਦੇ ਵਿੱਚ ਇਹ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਹੈ, ਸਟੂਡੈਂਟ ਫਰੋਮ ਦਾਰੁਲ ਉਲਮ ਨੰਦਵਲ ਉਲਾਮਾ ਕਾਲਜ ਇਨ ਲਖਨਊ, ਉਹਨਾਂ ਨੇ ਵੀ ਗਲੀਆਂ ਦੇ ਵਿੱਚ ਉਤਰੇ ਨੇ। ਔਰ ਇਸੇ ਤਰ੍ਹਾਂ ਯੂਨੀਵਰਸਿਟੀਜ਼ ਦੇ ਵਿੱਚ ਹੀ ਨਹੀਂ, ਉਹਨਾਂ ਨੇ ਕਿਹਾ ਜੀ ਈਵਨ ਜਿਹੜੇ ਪ੍ਰਾਈਵੇਟ ਸਿਟੀਜ਼ਨਸ ਨੇ ਉਹ ਵੀ ਜਿਹੜੇ ਨੇ ਉਹ ਜਲੂਸ ਕੱਢ ਰਹੇ ਨੇ। ਔਰ ਖਾਸ ਤੌਰ 'ਤੇ ਅੱਜ ਸਲੇਮ ਜਾਂ ਸੈਲਮ ਦਿੱਲੀ ਦਾ ਏਰੀਆ ਹੈ ਜਿੱਥੇ ਆਮ ਲੋਕਾਂ ਨੇ ਪ੍ਰੋਟੈਸਟ ਕੀਤਾ, ਉੱਥੇ ਵੀ ਕਾਫੀ ਵਾਇਲੈਂਸ ਹੋਈ। 22 ਦੇ ਕਰੀਬ ਜਿਹੜੇ ਸਟੂਡੈਂਟ ਨੇ, ਸਟੂਡੈਂਟ ਤਾਂ ਨਹੀਂ ਆਮ ਲੋਕ ਜਿਹੜੇ ਨੇ ਉਹ ਜ਼ਖਮੀ ਨੇ। ਔਰ ਇਸ ਸਾਰੇ 'ਚ ਇਹ ਦੌਰਾ ਚੱਲ ਰਿਹਾ। ਔਰ ਅੱਜ ਹੀ ਜਿਹੜਾ ਇਹਨਾਂ ਦਾ ਰੇਲਵੇ ਮਿਨਿਸਟਰੀ ਦਾ ਮਿਨਿਸਟਰ ਆਫ ਸਟੇਟ ਹੈ, ਉਹਨੇ ਇੱਕ TV ਚੈਨਲ ਨੂੰ ਇੰਟਰਵਿਊ 'ਚ ਕਿਹਾ ਕਿ ਵੀ ਅਸੀਂ ਤਾਂ ਆਪਣੇ
ਰੇਲਵੇ ਆਫੀਸ਼ੀਅਲਸ ਨੂੰ ਔਰ ਪੁਲਿਸ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜਾ ਕੋਈ ਅਗਜ਼ਨੀ ਜਾਂ ਕੋਈ ਵੀ ਕਰਦਾ ਉਹਨੂੰ ਮੌਕੇ ਤੇ ਗੋਲੀ ਮਾਰ ਦਿੱਤੀ। ਜਿਵੇਂ ਜਿਹੜੀ ਪਾਵਰ ਹੈ ਹਕੂਮਤ ਉਹ ਡਿਸਟ੍ਰਿਕਟ, ਕਿਉਂਕਿ ਈਵਨ ਗੋਲੀ ਚਲਾਉਣ ਦਾ ਜਾਂ ਲਾਠੀ ਚਾਰਜ ਦਾ ਆਰਡਰ ਵੀ ਜਿਹੜਾ ਉਹ ਮੈਜਿਸਟ੍ਰੇਟ ਦਿੰਦਾ ਹੈ ਮੌਕੇ ਤੇ ਜੀ, ਔਰ ਉਸ ਦੀ ਪਰਮਿਸ਼ਨ ਤੋਂ ਬਿਨਾਂ ਪੁਲਿਸ ਐਕਟ ਨਹੀਂ ਕਰ ਸਕਦੀ। ਇਸ ਲਈ ਇਹ ਜਿਹੜਾ ਸਾਰਾ ਸਿਵਲ ਐਡਮਿਨਿਸਟ੍ਰੇਸ਼ਨ ਸੀ, ਐਸਪੀ ਜਾਂ ਦੂਜਿਆਂ ਨੂੰ ਡੀਸੀ ਦੇ ਥੱਲੇ ਕੀਤਾ ਹੋਇਆ ਸੀ, ਜਾਂ ਜਿਹੜਾ ਮੌਕੇ ਦੇ ਉੱਤੇ ਮੌਜੂਦ ਮੈਜਿਸਟ੍ਰੇਟ ਹੁੰਦਾ ਉਹ ਡਿਸਾਈਡ ਕਰਦਾ। ਪਰ ਹੁਣ ਤਾਂ ਇੱਕ ਪੋਲੀਟੀਕਲ ਰੇਲਵੇ ਮਿਨਿਸਟਰ ਰਿਪਬਲਿਕਲੀ ਕਹਿ ਰਿਹਾ ਜੀ ਅਸੀਂ ਆਰਡਰ ਕਰ ਦਿੱਤੇ ਨੇ ਕਿ ਇਹਨਾਂ ਨੂੰ ਦੇਖਦਿਆਂ ਹੀ ਗੋਲੀ ਮਾਰ ਦਿਓ। ਜੀ, ਹੁਣ ਇੱਕ ਪਾਸੇ ਤਾਂ ਇਹ ਮਾਹੌਲ ਹੈ ਹੋਪ, ਔਰ ਜਿਹੜੇ ਸੱਚਮੁੱਚ ਦੇ ਟਰੂਲੀ ਸੈਕੂਲਰਿਜ਼ਮ ਯਕੀਨ ਰੱਖਣ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਭਾਵੇਂ ਰਵੀਸ਼ ਕੁਮਾਰ ਹੋਏ ਜਾਂ ਵਾਇਰ ਦੀ ਕੋਰਸਪੋਂਡੈਂਟ ਜਿਹੜੀ ਅੱਜ ਕੱਲ੍ਹ ਕਾਫੀ ਪਪੂਲਰ ਹੈ ਔਰ ਉਹਦਾ ਇੱਕ ਬੜਾ ਅੱਛਾ ਅੰਦਾਜ਼ ਹੈ, ਆਰਿਫਾ ਸ਼ੇਰਵਾਨੀ ਉਹਦਾ ਨਾਮ ਹੈ, ਇਹ ਸਾਰੇ ਹੋਪ ਕਰ ਰਹੇ ਨੇ ਕਿ ਵੀ ਇਹ ਸਾਰਾ ਜਿਹੜਾ ਇੱਕ ਉੱਥੇ ਖਲੋਤਾ ਤੂਫਾਨ ਖੜਾ ਹੋਇਆ ਹੈ ਇਹ ਭਾਰਤ ਨੂੰ ਸੇਵ ਕਰ ਲਏਗਾ, ਉਹਦੀਆਂ ਸੈਕੂਲਰ ਵੈਲਿਊਜ਼ ਨੂੰ ਸੇਵ ਕਰ ਲਏਗਾ। ਬਾਰ-ਬਾਰ ਭਾਰਤੀ ਕਨਸਟੀਟਿਊਸ਼ਨ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਔਰ ਜਿੰਨੇ ਪ੍ਰੋਟੈਸਟ ਵੀ ਹੋ ਰਹੇ ਨੇ, ਜੇ 500 ਬੰਦਾ ਹੈ ਤੇ 600 ਤਿਰੰਗਾ ਝੰਡਾ ਚੁੱਕਿਆ ਹੁੰਦਾ ਹੈ, ਇਹ ਦੱਸਣ ਦੇ ਲਈ ਕਿ ਵੀ ਸਾਡਾ ਕੋਈ ਤੁਹਾਡੇ ਨਾਲ ਨਹੀਂ ਹੈ। ਹੁਣ ਇਹੀ ਲੋਕ ਜਿਹੜੇ ਬਹੁਤ ਸਾਰੇ, ਜੇ ਮੈਂ ਇਸਲਾਮਿਕ ਹਵਾਲੇ ਨਾਲ ਗੱਲ ਕਰਾਂ, ਉਹਨਾਂ 'ਚ ਉਹ ਨੇ ਜਿਹੜੇ ਜਦੋਂ ਕਸ਼ਮੀਰ ਦੇ ਵਿੱਚ ਇਹ ਸਾਰਾ ਕੁਝ ਹੋਇਆ 4 ਮਹੀਨੇ ਤੋਂ ਜ਼ਿਆਦਾ ਕੋਈ ਹਿਲਜੁਲ ਨਹੀਂ ਕੀਤੀ ਔਰ ਇੱਕ ਕਸ਼ਮੀਰੀ ਐਕਟਿਵਿਸਟ ਬੀਬੀ ਰਿਫਤ ਵਾਨੀ ਉਹਨੇ ਇੱਕ ਆਪਣੀ ਪੋਸਟ ਦੇ ਵਿੱਚ ਉਹਨੇ ਕਿਹਾ ਵੀ, ਕਿਉਂਕਿ ਉਹ ਤਾਂ ਰੋ ਪੈਂਦੀ ਹੈ ਜਦੋਂ ਆਪਣੀ ਉਹ ਪ੍ਰੈਜੈਂਟੇਸ਼ਨ ਕਸ਼ਮੀਰ ਦੀ ਦਿੰਦੀ ਰਹੀ, ਹਾਲਾਂ ਉਹਦਾ ਵੈਬਸਾਈਟ ਵੀ ਬਲੌਕ ਕੀਤਾ ਹੈ ਜਾਂ ਦੂਜਾ ਵੀ, ਉਹਨੇ ਕਿਹਾ ਬੇਸ਼ੱਕ ਜਦੋਂ ਸਾਡੇ ਤੇ ਜ਼ੁਲਮ ਹੋਇਆ ਔਰ ਸਾਡੇ ਤੇ ਲਗਾਤਾਰਤਾ ਨਾਲ ਹੋ ਰਿਹਾ, ਤੁਸੀਂ ਚੁੱਪ ਬੈਠੇ ਸੀ ਕਿ ਇਹ ਸਿਰਫ ਕਸ਼ਮੀਰੀਆਂ ਨਾਲ ਹੋ ਰਿਹਾ, ਪਰ ਅਸੀਂ ਇਹੋ ਜਿਹੇ ਨਹੀਂ ਹੈ, ਅਸੀਂ ਤੁਹਾਡੇ ਜਿਹੜਾ ਉਹ ਦਰਦ ਦੇ ਨਾਲ ਦਰਦ ਰੱਖਦੇ ਔਰ ਅਸੀਂ ਤੁਹਾਡੇ ਨਾਲ ਖੜੇ। ਔਰ ਮੈਂ ਈਵਨ ਬਤੌਰੇ ਸਿੱਖ ਮਹਿਸੂਸ ਕਰਦਾ ਹਾਂ ਕਿ ਵੀ ਉਹ ਜੂਨ 84 ਹੋਏ, ਨਵੰਬਰ 84 ਹੋਏ ਜਾਂ ਬਹੁਤ ਬਾਅਦ 'ਚ ਹੋਏ, ਕਸ਼ਮੀਰ 'ਚੋਂ ਸਿੱਖਾਂ ਦੇ ਲਈ ਹਾਂ ਦਾ ਨਾਰਾ ਵੱਜਦਾ ਰਿਹਾ। ਨਵੰਬਰ ਤੋਂ ਬਾਅਦ ਕਸ਼ਮੀਰ ਦੇ ਵਿੱਚ ਪ੍ਰੋਟੈਸਟ ਵੀ ਹੋਏ, ਲੇਕਿਨ ਰੈਸਟ ਆਫ ਇੰਡੀਆ ਦੇ ਮੁਸਲਮਾਨਾਂ ਨੇ ਰਾਦਰ, ਜੇ ਮੈਂ ਉਹ ਕਰਾਂ ਕਿ ਹੁਣ ਡਾਕਟਰ ਜ਼ਾਕਿਰ ਹੁਸੈਨ ਦਾ ਮੈਂ ਜ਼ਿਕਰ ਕੀਤਾ, ਉਸ ਦਾ ਗ੍ਰੈਂਡਸਨ ਸਲਮਾਨ ਖੁਰਸ਼ੀਦ ਜਿਹੜਾ ਐਂਬੈਸਡਰ ਵੀ ਰਿਹਾ ਔਰ ਇੰਦਰਾ ਗਾਂਧੀ ਦੀ ਕੈਬਨਿਟ 'ਚ ਮਿਨਿਸਟਰ ਵੀ ਸੀ, ਉਹਦੀਆਂ ਤੁਸੀਂ ਰਾਈਟਿੰਗਸ ਪੜ੍ਹਦੇ ਹੋ ਉਹ ਤਾਂ ਇਸ ਨੂੰ ਨਵੰਬਰ 84 ਦੀਆਂ ਕਿਲਿੰਗਸ ਨੂੰ ਵੀ ਜਸਟੀਫਾਈ ਕਰਦਾ, ਕਿਉਂਕਿ ਇਸ ਹੱਦ ਤੱਕ ਉਹ ਜਿਹੜੇ ਨੇ ਸਿਰਫ ਤੇ ਸਿਰਫ ਆਪਣੀ ਜਿਹੜੀ ਹੈ ਤਾਕਤ ਨੂੰ ਬਣਾਏ ਰੱਖਣ ਦੀ ਉਹਨਾਂ ਦੀ ਗੱਲ ਸੀ। ਉਹਨਾਂ ਨੂੰ ਕੋਈ ਅਹਿਸਾਸ ਨਹੀਂ ਸੀ ਕਿ ਜਿਹੜੀ ਇੱਕ ਮਾਈਨੋਰਿਟੀ ਦੇ ਨਾਲ ਇਹ ਹੋ ਰਿਹਾ ਔਰ ਇਹ ਸਾਡੇ ਨਾਲ ਵੀ ਹੋਣਾ ਕਦੇ, ਕਿਉਂਕਿ ਉਸ ਸਾਰੇ ਦੇ ਵਿੱਚ। ਔਰ ਇਸੇ ਤਰ੍ਹਾਂ ਈਵਨ MJ ਅਕਬਰ ਜਿਹੜਾ ਹੁਣ ਇਹਨਾਂ ਦਾ ਆ ਕੇ ਚਹੀਤਾ ਬਣਿਆ ਬੀਜੇਪੀ ਦਾ, ਹਾਲਾਂ ਮੀ ਟੂ ਕੈਂਪੇਨ ਦੇ ਥੱਲੇ ਬਦ ਇਖਲਾਕ ਹੋਣ ਦੇ ਨਾਤੇ ਜਿਹੜਾ ਇਹਨੂੰ ਰਿਜ਼ਾਈਨ ਕਰਨਾ ਪਿਆ, ਪਰ MJ ਅਕਬਰ ਦਾ ਤੁਸੀਂ ਲਿਖਤਾਂ ਪੜ੍ਹੋ ਇੰਦਰਾ ਗਾਂਧੀ ਦੇ ਹੱਕ 'ਚ, ਸਿੱਖਾਂ ਦੇ ਖਿਲਾਫ ਜਾਂ ਦੂਜਾ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹ ਪਾਰਟ ਨਹੀਂ। ਔਰ ਮੈਨੂੰ ਇੱਕ ਬਤੌਰੇ ਸਿੱਖ ਖੁਸ਼ੀ ਵੀ ਹੈ, ਜਿੱਥੇ ਮੈਂ ਬਾਕੀ ਯੂਨੀਵਰਸਿਟੀਆਂ ਦਾ ਜ਼ਿਕਰ ਕੀਤਾ ਹੈ, ਅਸੀਂ ਤੀਸਰੇ ਸੈਗਮੈਂਟ ਦੇ ਵਿੱਚ ਪਰਟੀਕੁਲਰਲੀ ਪੰਜਾਬ ਦੇ ਵਿੱਚ ਕਿਵੇਂ ਜਾਮੀਆ ਮਿਲੀਆ ਦੇ ਸਟੂਡੈਂਟਸ ਦੇ ਨਾਲ ਵੀ ਯਕਜ਼ਦੀ ਔਰ ਇਸ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਖਿਲਾਫ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਸਾਹਿਬ ਯੂਨੀਵਰਸਿਟੀ ਅੰਮ੍ਰਿਤਸਰ ਔਰ ਈਵਨ ਸਿੱਖ ਇੰਟੈਲੈਕਚੁਅਲ ਬੜੇ ਜ਼ੋਰਦਾਰ ਪ੍ਰੋਟੈਸਟ ਹੋਏ ਨੇ। ਪੰਜਾਬ ਖਲੋਤਾ ਹੈ, ਈਵਨ ਮਲੇਰਕੋਟਲੇ 'ਚ ਨਾਲ ਜਿਹੜਾ ਉਹਨਾਂ ਦੇ ਮੁਸਲਮਾਨਾਂ ਦੇ ਸਿੱਖਾਂ ਨੇ ਜੁਆਇਨ ਕੀਤਾ, ਬਾਕੀ ਸ਼ਹਿਰਾਂ ਦੇ ਵਿੱਚ ਵੀ ਪ੍ਰੋਟੈਸਟ ਹੋਏ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਤਾਂ ਇੱਕ ਹੋਪ ਜਨਰੇਟ ਹੋਈ ਹੈ ਇੱਕ ਤਬਕੇ ਦੇ ਵਿੱਚ ਜਿਹੜਾ ਖਾਸ ਤੌਰ ਤੇ ਬਿਲਕੁਲ ਆਈਸੋਲੇਟਡ ਮਹਿਸੂਸ ਕਰਦਾ ਸੀ ਵੀ ਇੰਨਾ ਕੁਝ ਹੋ ਰਿਹਾ ਹੈ, ਕਸ਼ਮੀਰ ਤੇ ਕੋਈ ਕਿਉਂ ਨਹੀਂ ਬੋਲ ਰਿਹਾ ਹੈ, ਇੰਨਾ ਧੱਕਾ ਹੋ ਰਿਹਾ ਹੈ ਔਰ ਝੂਠ ਵੇਚ ਰਹੇ ਨੇ, ਪਰੋਸ ਰਹੇ ਨੇ। ਐਂਟਾਈ ਪਾਕਿਸਤਾਨ ਲਾਈਨ ਵੇਲੇ ਵੀ ਭਾਰਤੀ ਮੁਸਲਮਾਨ ਚੁੱਪ ਕਰਕੇ ਬੈਠੇ ਸੀ ਔਰ ਕਸ਼ਮੀਰੀਆਂ ਦੇ ਨਾਲ ਜੋ ਹੋ ਰਿਹਾ ਸੀ ਉਹ ਤਾਂ ਆਪ ਕਹਿੰਦੇ ਸੁਣੇ, ਈਵਨ ਉਹਨਾਂ ਦਾ ਇਹ ਸੀ ਕਿ ਜੀ ਇਹ ਸਾਨੂੰ ਵੀ ਮਰਵਾ ਰਹੇ ਨੇ, ਚੁੱਪ ਕਰਕੇ ਕਿਉਂ ਨਹੀਂ ਬਹਿੰਦੇ। ਲੇਕਿਨ ਹੁਣ ਸਵਾਲ ਇਹ ਹੈ ਜਿਹੜਾ ਅਸੀਂ ਇਨਫੈਕਟ ਇਹਦਾ ਟਾਈਟਲ ਵੀ ਦਿੱਤਾ ਹੈ ਕਿ ਵੀ ਇਹ ਜੋ ਚੱਲ ਰਿਹਾ ਹੈ, ਇੱਕ ਪਾਸੇ ਤਾਂ ਸਾਨੂੰ ਲੱਗ ਰਿਹਾ ਸ਼ਾਇਦ ਕੋਈ ਇਹਨੂੰ ਅਰਬ ਸਪਰਿੰਗ ਕਹਿ ਰਿਹਾ ਕਿ ਜੀ ਜਿਵੇਂ
ਅਰਬ ਸਪਰਿੰਗ ਦੇ ਥੱਲੇ ਜਿਹੜੇ ਦੇਸ਼ਾਂ ਦੇ ਵਿੱਚ ਤਬਦੀਲੀ ਹੋਈ ਬਾਹਰ ਹੋਏ, ਕੋਈ ਉਹਨੂੰ ਸੈਕੂਲਰਿਜ਼ਮ ਬੈਕ ਦੀ ਜਿੱਤ ਕਹਿ ਰਿਹਾ। ਪਰ ਜੇ ਤੁਸੀਂ ਮੋਦੀ, ਅਮਿਤ ਸ਼ਾਹ ਜਾਂ ਬੀਜੇਪੀ ਵਾਲਿਆਂ ਦੀ ਬਾਡੀ ਲੈਂਗੁਏਜ ਦੇਖੋ, ਅਮਿਤ ਸ਼ਾਹ ਨੇ ਪਹਿਲਾ ਇੰਟਰਵਿਊ ਵੀ ਇਹਦੇ 'ਤੇ ਦਿੱਤਾ ਹੈ, ਔਰ ਇਹ ਹੁਣ ਤਾਂ ਇਹ ਰੰਗਾ ਬਿੱਲਾ ਦੀ ਜੋੜੀ ਹੈ। ਦੋ ਜਿਹੜੇ ਨੇ ਮੋਦੀ, ਅਮਿਤ ਸ਼ਾਹ, ਜਿਵੇਂ ਇੱਕ ਰੰਗਾ ਬਿੱਲਾ ਬੜੇ ਇੱਕ ਸੀਰੀਅਲ ਮਰਡਰਰ ਸੀ, ਦੋਨਾਂ ਨੂੰ ਫਾਂਸੀ ਹੋਈ ਸੀ, ਔਰ ਇੱਕ ਜ਼ਮਾਨੇ 'ਚ ਰੰਗਾ ਬਿੱਲਾ ਦਾ ਬੜਾ ਚਰਚਾ ਹੁੰਦਾ ਸੀ ਮੀਡੀਆ 'ਚ। ਮੈਨੂੰ ਇਹ ਲੱਗਾ ਕਿ ਵੀ ਇਹਨਾਂ ਨੂੰ ਮੋਦੀ, ਅਮਿਤ ਸ਼ਾਹ ਕਹਿਣ ਦੇ ਨਾਲ ਨਾਲ ਜੇ ਰੰਗਾ ਬਿੱਲਾ ਵੀ ਗਏ, ਇਹ ਵੀ ਸੀਰੀਅਲ ਕਿਲਰ ਨੇ। ਪਹਿਲਾਂ ਇਹਨਾਂ ਨੇ 2002 ਨਵੰਬਰ ਦੇ ਵਿੱਚ ਗੁਜਰਾਤ 'ਚ ਹਜ਼ਾਰਾਂ ਮੁਸਲਮਾਨ ਮਾਰੇ, ਹੁਣ ਇਹ ਜਿਹੜਾ ਇਹਨਾਂ ਦਾ ਏਜੰਡਾ ਅੱਗੋਂ ਹਜ਼ਾਰਾਂ ਮੁਸਲਮਾਨ ਮਾਰਨ ਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਸਭ ਦੇ ਬਾਵਜੂਦ ਇਹ ਕਿਉਂ ਰੈਟਲਡ ਨਹੀਂ ਨਜ਼ਰ ਆਉਂਦੇ। ਬਿਲਕੁਲ ਇਹ ਕਿਉਂ ਅਮਿਤ ਸ਼ਾਹ ਕਹਿ ਰਿਹਾ ਹੈ ਕਿ ਜੀ ਆਪੋਜੀਸ਼ਨ ਨੂੰ ਕਹਿ ਰਿਹਾ ਆਪ ਔਰ ਕਰੋ ਪ੍ਰੋਟੈਸਟ ਕਰੋ, ਔਰ ਮੋਦੀ ਜਿਹੜਾ ਹੈ ਉਹ ਝਾਰਖੰਡ ਦੇ ਕੈਂਪੇਨ 'ਚ ਕਹਿ ਰਿਹਾ ਹੈ ਕਿ ਜੀ ਇਹ ਦੇਖੋ ਅਗਜ਼ਨੀ ਕਰਨ ਵਾਲਿਆਂ ਦਾ ਪਹਿਰਾਵਾ ਇਹ ਕੌਣ ਨੇ, ਮਤਲਬ ਇਹ ਮੁਸਲਮਾਨ ਆਇਡੈਂਟੀਫਾਈ ਕਰ ਰਿਹਾ, ਜਦੋਂ ਕਿ ਹੁਣ ਇਹ ਜ਼ਾਹਰ ਹੈ ਕਿ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਾ ਕੋਈ ਸਟੂਡੈਂਟ ਪੁਲਿਸ ਦੇ ਨੇ ਜਿਹੜਾ ਇਸ ਬਿਨਾਂ ਦੇ ਗ੍ਰਿਫਤਾਰ ਨਹੀਂ ਕੀਤਾ ਕਿ ਵੀ ਉਹਨੇ, ਕਿਉਂਕਿ ਉਹਨਾਂ ਦੇ ਆਪਣੇ ਹੀ ਬੰਦੇ ਨੇ ਬੀਜੇਪੀ ਦੇ ਔਰ ਆਰਐਸਐਸ ਦੇ ਜਿਹੜੇ ਪੁਲਿਸ ਦੇ ਨਾਲ ਜਾਂ ਪੁਲਿਸ ਯੂਨੀਫਾਰਮ 'ਚ ਵੀ ਹੋ ਸਕਦੇ ਨੇ, ਆਇਡੈਂਟੀਫਾਈ ਤਾਂ ਅਲਟੀਮੇਟਲੀ ਉਹਨਾਂ ਨੇ ਹੀ ਕਰਨੇ, ਉਹਨਾਂ ਨੇ ਨਹੀਂ ਕਰਨਾ ਹੈ। ਹੁਣ ਉਹ ਜਦੋਂ ਇਸ ਤੋਂ ਕੋਈ ਨਹੀਂ ਨੇ ਔਰ ਇਹ ਕਹਿ ਰਹੇ ਨੇ ਜੀ ਕਾਂਗਰਸ ਔਰ ਇਹ ਸਾਰੇ ਉਸ ਪਾਸੇ ਕਰ ਰਹੇ ਨੇ, ਔਰ ਇਹ ਕਹਿ ਰਿਹਾ ਹੈ ਕਿ ਜੀ ਨਹੀਂ ਅਸੀਂ ਇਸ ਨੂੰ ਸਾਰੇ ਦੇਸ਼ 'ਚ ਜਿਹੜਾ ਇਹ ਦੂਸਰਾ ਲਾਗੂ ਕਰਾਂਗੇ, ਜਿਹੜਾ ਹਰ ਇੱਕ ਨੂੰ ਰਜਿਸਟ੍ਰੇਸ਼ਨ ਜਿਹੜਾ ਨੈਸ਼ਨਲ ਲੈਵਲ ਜੋ ਆਸਾਮ 'ਚ ਕੀਤਾ ਹੈ ਔਰ ਉਹਨਾਂ ਦਾ ਕੰਫਰਟ ਜ਼ੋਨ। ਤੇ ਮੈਨੂੰ ਇਹ ਖਿਆਲ, ਮੈਂ ਜਦੋਂ ਸਾਰੇ ਪੁੱਛਦੇ ਵੀ ਨੇ, ਮੈਂ ਕਿਹਾ ਵੀ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਵੇਂ ਇੱਕ ਪਾਸੇ ਕਦੇ ਉਹਨੇ ਹਬੀਬ ਜ਼ਾਲਮ ਨੇ ਕਿਹਾ ਸੀ ਕਿ ਵੀ ਤੁਮ ਸਮਝਤੇ ਹੋ ਰਾਸਤਾ ਕੱਟ ਰਹਾ ਹੈ, ਮੈਂ ਸਮਝਤਾ ਹੂੰ ਮੰਜ਼ਿਲ ਖੋ ਰਹੇ ਹੋ। ਕਈ ਵਾਰੀ ਤਾਂ ਉਹ ਕਿਆਸ ਹੁੰਦਾ ਹੈ, ਤੁਹਾਡੀ ਆਪਣੀ ਇੱਕ ਗੈਸ ਗੇਮ ਹੁੰਦੀ ਹੈ ਕਿ ਵੀ ਜੋ ਅਸੀਂ ਕਰ ਰਹੇ ਹਾਂ ਇਹ ਲਿਜਾ ਰਿਹਾ ਸਾਨੂੰ, ਸਾਡਾ ਰਸਤਾ ਮੁੱਕ ਰਿਹਾ ਔਰ ਅਸੀਂ ਮੰਜ਼ਿਲ ਵੱਲ ਜਾ ਰਹੇ ਹਾਂ। ਪਰ ਇੱਕ ਹੁੰਦਾ ਹੈ ਕਿ ਨਹੀਂ, ਤੁਸੀਂ ਮੰਜ਼ਿਲ ਖੋ ਰਹੇ ਹੋ, ਤੁਸੀਂ ਤਾਂ ਕਿਤੇ ਨਾ ਕਿਤੇ ਉਹੀ, ਕਿਉਂਕਿ ਹੋਰ ਕੋਈ ਚੋਇਸ ਵੀ ਨਹੀਂ ਹੈ, ਤੁਸੀਂ ਪ੍ਰੋਟੈਸਟ ਨਾ ਕਰੋ ਤੇ ਹੋਰ ਕੀ ਕਰੋ। ਲੇਕਿਨ ਜਿਨ੍ਹਾਂ ਨੇ ਤੁਹਾਨੂੰ ਪੋਲਰਾਈਜ਼ ਕੀਤਾ ਹੈ, ਧਰੁਵੀਕਰਨ ਕੀਤਾ ਹੈ, ਪਾਲਾਬੰਦੀ ਕੀਤੀ ਹੈ, ਉਹਨਾਂ ਦੀ ਪੋਲਿਟਿਕਸ ਹੀ ਇਸ ਚੋਂ ਨਿਕਲਦੀ ਹੈ ਹੋਰ, ਕਿਉਂਕਿ ਬਾਕੀ ਫਰੰਟਸ ਤੇ ਤਾਂ ਪੂਰੀ ਤਰ੍ਹਾਂ ਪਹਿਲਾਂ ਹੀ ਫੇਲ ਹੋ ਚੁੱਕੇ ਨੇ। ਹਾਲਾਂ 2014 'ਚ ਜਿਹੜਾ ਸੈਲਿੰਗ ਇਹਨਾਂ ਦਾ ਸਲੋਗਨ ਸੀ, ਸਭ ਕਾ ਸਾਥ ਸਭ ਕਾ ਵਿਕਾਸ, ਕਾਲਾ ਧਨ ਲਿਆਵਾਂਗੇ ਸਵਿਸ ਬੈਂਕਾਂ 'ਚੋਂ, ਹਰ ਇੱਕ ਦੇ ਅਕਾਊਂਟ 'ਚ ਜਿਹੜਾ 20-25 ਲੱਖ ਹੋਏਗਾ, ਉਹ ਤਾਂ ਅਕਾਊਂਟ 'ਚ ਕਿਉਂ ਹੋਣਾ, ਜਿਹੜੇ ਹੈ ਸੀ, ਕੋਈ ਲਲਿਤ ਮੋਦੀ, ਕੋਈ ਨੀਰਵ ਮੋਦੀ, ਕੋਈ ਵਿਜੇ ਮਲਾਇਆ, ਕੋਈ ਬੈਂਕ ਬੰਦ ਹੋ ਗਏ, ਕੋਈ ਇਕਨੋਮੀ 2% ਤੋਂ ਵੀ ਥੱਲੇ ਦੀ ਤੱਕ ਪਹੁੰਚ ਗਈ ਗਰੋਥ ਰੇਟ, ਜੌਬ ਮਾਰਕੀਟ ਕੋਈ ਨਹੀਂ ਹੈ ਔਰ ਸਾਰੇ ਪਾਸੇ। ਹੁਣ ਇਸ ਸਾਰੇ 'ਚੋਂ ਔਰ ਝੂਠ ਵੀ ਇਹਨਾਂ ਦੇ ਜ਼ਾਹਰ ਹੋ ਗਿਆ ਕਿ ਜੀ ਬਾਲਾਕੋਟ ਅਸੀਂ ਇਹ ਕਰਤਾ, F-16 ਸੁੱਟ ਲਿਆ, ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇਹਨਾਂ ਦੀ ਇਵਨ ਅਮਰੀਕਨ ਐਕਸਪਰਟ ਜਾਰਜ ਟਾਊਨ ਯੂਨੀਵਰਸਿਟੀ ਦੀ ਕਹਿ ਰਹੀ ਹੈ ਕਿ ਉਹ ਬਿਲਕੁਲ ਹੀ ਤੁਹਾਡਾ ਬਕਵਾਸ ਹੈ, ਇਹਦੇ 'ਚ ਕੋਈ ਹਕੀਕਤ ਨਹੀਂ। ਹੁਣ ਜਦੋਂ ਤੁਹਾਡੇ ਸਾਰੇ ਝੂਠ ਫੜੇ ਜਾਂਦੇ ਨੇ, ਫਿਰ ਤੁਸੀਂ ਕੀ ਕਰਦੇ? ਫਿਰ ਤੁਸੀਂ ਬੈਕ ਉਸੇ ਵਿਕਟ ਤੇ ਚਲੇ ਜਾਂਦੇ ਹੋ ਜਿੱਥੋਂ ਤੁਸੀਂ ਤਾਕਤ ਲਈ ਸੀ। ਔਰ ਜ਼ਾਹਰ ਹੈ ਤਾਕਤ ਜਦੋਂ ਰੱਥ ਯਾਤਰਾ ਅਡਵਾਨੀ ਨੇ ਸ਼ੁਰੂ ਕੀਤੀ, ਨਫ਼ਰਤ ਫੈਲਾਈ, ਔਰ ਕਿਉਂਕਿ ਇੱਕ ਪਾਸੇ ਇਹ ਚੱਲ ਰਿਹਾ, ਦੂਸਰੇ ਪਾਸੇ ਯੋਗੀ ਜਿਹੜਾ ਹੈ ਉਹ ਇਲੈਕਸ਼ਨ ਕੈਂਪੇਨ 'ਚ ਕਹਿ ਰਿਹਾ ਕਿ ਹਰ ਘਰ 'ਚੋਂ 10-10 ਰੁਪਏ ਔਰ 4-4 ਇੱਟਾਂ ਆਣੀਆਂ ਚਾਹੀਦੀਆਂ ਸੀ, 4 ਮਹੀਨੇ ਦੇ ਵਿੱਚ ਅਯੁੱਧਿਆ ਦੇ ਵਿੱਚ ਅਸਮਾਨ ਨੂੰ ਛੂਹਣ ਵਾਲਾ ਜਿਹੜਾ ਰਾਮ ਮੰਦਿਰ ਬਣਾ ਦੇਾਂਗੇ। ਹੁਣ ਇਹ ਸਾਰਾ ਜਿਹੜਾ ਹੈ ਮੈਨੂੰ ਇਹ ਲੱਗ ਰਿਹਾ ਹੈ ਕਿ ਵੀ ਅਲਟੀਮੇਟਲੀ, ਔਰ ਇਹ ਵਾਇਲੈਂਸ ਵੀ ਇਹਨਾਂ ਦੀ ਕਰਵਾਈ ਹੋਈ ਹੈ ਪੁਲਿਸ ਤੋਂ, ਜਿਹੜਾ ਕਿਉਂਕਿ JNU ਵਾਲਿਆਂ ਨੂੰ ਉਹ ਸਬਕ ਪਹਿਲਾਂ ਹੀ ਸਿਖਾ ਚੁੱਕੇ ਸੀ, ਔਰ ਫਿਰ ਫੀਸ ਦਾ ਸਟਰਕਚਰ ਵੀ ਉੱਥੇ ਵਧਾਉਣਾ, ਔਰ ਉਦੋਂ ਉਹਨਾਂ ਦਾ ਮਿਨਿਸਟਰ ਕਹਿੰਦਾ ਸੀ ਜੀ ਟੈਂਕ ਰੱਖਣੇ ਚਾਹੀਦੇ ਨੇ ਯੂਨੀਵਰਸਿਟੀਆਂ 'ਚ, ਸੁਬਰਾਮਨੀਅਮ ਸਵਾਮੀ ਕਹਿੰਦਾ ਯੂਨੀਵਰਸਿਟੀਆਂ ਬੰਦ ਕਰ ਦਿਓ, ਇਹ ਤਾਂ ਸਾਰਾ ਜਿਹੜਾ ਇਹ ਪ੍ਰੋ ਪਾਕਿਸਤਾਨ ਇੱਥੋਂ ਨਿਕਲਦਾ ਪਾਰਟ, ਉਹ JNU ਦੇ ਹਵਾਲੇ ਨਾਲ ਕਹਿ ਰਿਹਾ ਸੀ। ਸੋ ਇਸ ਸਾਰੇ 'ਚ ਆਉਣ ਵਾਲੇ ਪੀਰੀਅਡ 'ਚ ਇਹ ਕੀ ਪੱਤਾ ਖੇਡਣਗੇ ਬਿੱਲਾ ਰੰਗਾ, ਕਿਉਂਕਿ ਤੁਸੀਂ ਅਮਿਤ ਸ਼ਾਹ ਜਿਹਨੂੰ ਇਹਨਾਂ ਦੇ ਆਪ ਹੀ ਆਪਣੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਚਾਣਕਿਆ ਦਾ ਲਕਬ ਦਿੰਦੇ ਨੇ, ਇਹਨਾਂ ਨੂੰ ਕੋਈ ਵੀ ਜੇ ਹਜ਼ਾਰਾਂ ਮੁਸਲਮਾਨਾਂ ਦੇ ਡੁੱਲੇ ਖੂਨ ਤੋਂ ਬਾਅਦ ਗੁਜਰਾਤ ਦੇ ਵਿੱਚ ਜੋ ਇਹਨਾਂ ਨੇ ਕੀਤਾ, ਕਿਉਂਕਿ ਅਮਿਤ ਸ਼ਾਹ ਹੋਮ ਮਿਨਿਸਟਰ ਸੀ ਮੋਦੀ ਦਾ,
ਉਹ ਪ੍ਰਾਈਮ ਮਿਨਿਸਟਰ ਲੈਵਲ ਤੱਕ ਜਾਂ ਦੂਜੇ ਤੱਕ ਪਹੁੰਚੇ। ਹੁਣ ਤਾਂ ਮੈਨੂੰ ਲੱਗਦਾ ਵੀ ਈਵਨ ਅਮਿਤ ਸ਼ਾਹ ਤੇ ਮੋਦੀ ਦੇ ਵਿੱਚ ਵੀ ਹੋੜ ਲੱਗੀ ਹੋਈ ਹੈ। ਹੁਣ ਇਹਨਾਂ ਦਾ ਮੀਡੀਆ ਕਹਿਣਾ ਸ਼ੁਰੂ ਹੋ ਗਿਆ ਅਮਿਤ ਸ਼ਾਹ ਨੇ ਆਪਣੀ ਪਛਾਣ ਆਪ ਬਣਾ ਲਈ ਹੈ ਹੁਣ, ਵੀ ਉਹਨੂੰ ਮੋਦੀ ਦੀ ਲੋੜ ਨਹੀਂ, ਕਿ ਵੀ ਇਹ ਇੱਕ ਦੂਜੇ ਨਾਲ ਹੁਣ ਐਂਟਾਈ ਮੁਸਲਮ ਜਾਂ ਐਂਟਾਈ ਮਾਈਨੋਰਿਟੀ ਏਜੰਡੇ ਦੇ ਉੱਤੇ ਜਿਹੜੀ ਹੈ ਉਹ ਜਿਹੜੀ ਹੈ ਕੰਪੀਟ ਕਰ ਰਹੇ ਨੇ ਕਿ ਕੌਣ ਜਿਹੜਾ ਵੱਧ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਅਲਟੀਮੇਟਲੀ ਜਿਹੜੀ ਇਸ ਵੇਲੇ ਸਟੀਮ ਹੈ, ਜ਼ਰੂਰ ਯੂਨੀਵਰਸਿਟੀਆਂ ਦੇ ਵਿੱਚ ਸਿਵਲ ਸੁਸਾਇਟੀ ਵੀ ਲੱਗਦਾ ਵੀ ਨਾਲ ਨਜ਼ਰ ਆਈ ਹੈ, ਪਰ ਇਹ ਬਹੁਤੀ ਦੇਰ ਕਾਇਮ ਨਹੀਂ ਰਹਿੰਦੀ ਹੁੰਦੀ, ਕਿਉਂਕਿ ਜਦੋਂ ਤੱਕ ਤੁਹਾਡਾ ਮੀਡੀਆ ਬਿਲਕੁਲ ਹੌਸਟਾਈਲ ਅਦਰ ਵੇ ਜਾ ਰਿਹਾ ਹੈ, ਵਾਇਲੈਂਸ ਵੀ ਦਿਖਾ ਰਿਹਾ ਹੈ, ਉਹਨੂੰ ਐਂਟਾਈ ਸੋਸ਼ਲ ਦੇ ਨਾਲ ਵੀ ਜੋੜ ਰਿਹਾ, ਐਂਟਾਈ ਇਸਲਾਮ ਨਾਲ ਵੀ ਜੋੜ ਰਿਹਾ, ਔਰ ਇਹ ਸਾਰੇ ਦੇ ਵਿੱਚ ਸੋ ਕਿੰਨੀ ਕੁ ਦੇਰ ਤੁਸੀਂ ਇਸ ਲਾਈਨ ਦੇ ਉੱਤੇ ਖਲੋ ਸਕੋਗੇ, ਔਰ ਇਹਨਾਂ ਦੀ ਆਸਤੀਨ ਚੋਂ ਹੋਰ ਕਿਹੜਾ ਸੱਪ ਨਿਕਲਣਾ, ਕਿਹੜਾ ਖਤਰਨਾਕ ਇਹਨਾਂ ਨੇ ਕਰਨਾ। ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਲੈਵਲ ਆਫ ਕੰਫਰਟ ਇਹਨਾਂ ਦੇ ਚਿਹਰਿਆਂ ਤੋਂ ਜਾਂ ਇਹਨਾਂ ਦਾ ਕੋਈ ਰਿਐਕਟਿਵ ਨਾ ਹੋਣਾ ਦੱਸ ਰਿਹਾ ਹੈ ਕਿ ਵੀ ਇਹ ਸਾਰੀ ਜਿਹੜੀ ਹੈ ਪੋਲਰਾਈਜੇਸ਼ਨ ਇਹ ਇਹਨਾਂ ਦੇ ਹੀ ਜਿਹੜਾ ਏਜੰਡਾ RSS ਦਾ ਉਸ ਦੇ ਵਿੱਚ ਕਿਤੇ ਨਾ ਕਿਤੇ ਫਿੱਟ ਹੋ ਰਹੀ ਹੈ। ਆਸ ਕਰਦੇ ਹਾਂ ਵੀ ਇਹ ਗਲਤ ਹੋਏ, ਪਰ ਮੈਨੂੰ ਇਹ ਲੱਗਦਾ ਹੈ ਵੀ ਅਲਟੀਮੇਟਲੀ ਇਹ ਜਿਹੜਾ ਇਹਨਾਂ ਦਾ ਇੱਕ ਆਪਣਾ ਬੇਸ਼ੱਕ ਇਹਨਾਂ ਨੂੰ ਆਪਣੀ ਜਿੱਤ ਨਜ਼ਰ ਆ ਰਹੀ ਹੋਏ, ਪਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਉਸ ਪਾਸੇ ਵਾਲੀ ਜਾ ਰਹੇ ਨੇ ਜਿਹਦੇ 'ਚ ਅਲਟੀਮੇਟਲੀ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਉਹ ਵੀ ਤਾਕਤ ਦੇ ਮੱਤੇ ਲੋਕ ਉਸ ਲਾਈਨ ਦੇ ਉੱਤੇ ਹੀ ਲੈ ਕੇ ਗਏ ਕਿ ਫਿਰ ਮੁਲਕ ਟੁਕੜੇ ਟੁਕੜੇ ਹੋਇਆ। ਔਰ ਸਾਡੇ ਇੱਕ ਪਿਆਰੇ ਵੀਰ ਨੇ, ਸਾਡੇ ਦਰਸ਼ਕ ਨਜ਼ਾਕਤ ਅਲੀ ਜੀ, ਉਹਨਾਂ ਨੇ ਅੱਜ ਲਿਖਤ ਲਿਖੀ ਹੈ ਕਿ ਮੋਦੀ ਮੇਰਾ ਹੀਰੋ ਹੈ। ਹੁਣ ਉਹ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਕਿ ਵੀ ਕਿਵੇਂ ਉਹਨਾਂ ਨੇ ਮੋਦੀ ਨੂੰ ਜਿਹੜਾ ਹੁਣ ਹੀਰੋ ਦੇ ਰੂਪ ਵਿੱਚ ਲਿਖਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਅਪਡੇਟ ਪਈ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।